ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਣ ਵਾਲੇ ਲਾਲੇ ਜਗਤ ਨਾਰਾਇਣ ਨੂੰ ਅੱਜ ਉਹਦੇ ਸੰਬੰਧ ਵਿੱਚ ਹੋਣ ਵਾਲੇ ਪ੍ਰੋਗਰਾਮ ਗੁਰਦੁਆਰਿਆਂ ਦੇ ਵਿੱਚ ਹੀ ਕਰਵਾ ਕੇ ਸਿੱਖਾਂ ਨੂੰ ਚੜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ। ਮੋਹਾਲੀ ਦੇ ਵਿੱਚ ਇੱਕ ਗੁਰਦੁਆਰਾ ਜਿਹੜਾ ਟੋਟਲ ਕਾਮਾਂ ਦੇ ਸਾਹਮਣੇ ਆ 3 ਫੇਜ਼ ਦੇ ਵਿੱਚ ਗੁਰਦੁਆਰਾ ਭਾਈ ਜੈਤਾ ਜੀ, ਉਹਦੇ ਸੰਬੰਧ ਵਿੱਚ ਅੱਜ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ ਦੇ ਉੱਤੇ ਦਿੱਤਾ ਗਿਆ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਲਾਲਾ ਜਗਤ ਨਾਰਾਇਣ ਦੇ ਸੰਬੰਧ ਵਿੱਚ ਜਿਹੜਾ ਪ੍ਰੋਗਰਾਮ ਇੱਥੇ ਗੁਰਦੁਆਰਾ ਸਾਹਿਬ ਰੱਖਿਆ ਹੋਇਆ ਵੀ ਅਸੀਂ ਉਹ ਕਿਸੇ ਵੀ ਕੀਮਤ ਉੱਤੇ ਹੋਣ ਨਹੀਂ ਦੇਵਾਂਗੇ। ਇਹ ਗੱਲ ਬਹੁਤ ਹੀ ਅਰਥ ਰੱਖਦੀ ਆ ਕਿ ਇੰਨੀ ਜ਼ੁਰਤ ਜਿਹੜੀ ਆ ਉਹ ਕਿਵੇਂ ਪੈ ਗਈ। ਇਹ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਕਿਸੇ ਨਵੇਂ ਖੂਨੀ ਕਾਂਡ ਦੀ ਕੋਈ ਕਹਾਣੀ ਤਾਂ ਨਹੀਂ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੇ ਹੋਏ ਅਕਾਲੀਆਂ ਦੇ ਵਾਰਸ ਬਣ ਕੇ ਝੂਠ ਬੋਲਦੇ ਆ ਤੇ ਇਹ ਕਹਿੰਦੇ ਆ ਵੀ ਜਿਹੜਾ ਕੁਝ ਇੰਡੀਅਨ ਸਟੇਟ ਸਿਸਟਮ ਨੇ ਕਿਹਾ ਉਹ ਬਿਲਕੁਲ ਸਹੀ ਆ ਤੇ ਪਾਕਿਸਤਾਨ ਦੇ ਇਸ਼ਾਰੇ ਉੱਤੇ ਇਹ ਹਥਿਆਰਬੰਦ ਨੌਜਵਾਨ ਮੈਦਾਨ ਵਿੱਚ ਆਏ ਸੀ ਜਿਨ੍ਹਾਂ ਨੇ ਬਹੁਤ ਗਲਤ ਕੀਤਾ। ਜਦੋਂ ਕੱਲ ਕਲਾਂ ਨੂੰ ਕੋਈ ਦੁਬਾਰਾ ਖੜਕਾ ਦੜਕੇ ਵਾਲਾ ਕੰਮ ਹੋਵੇ, ਜਿਹੜੇ ਅੱਜ ਇੰਨਾ ਝੂਠਾ ਕੂੜ ਪ੍ਰਚਾਰ ਕਰਦੇ ਆ ਕੌਮ ਲਈ ਲੜਨ ਮਰਨ ਵਾਲਿਆਂ ਨੂੰ ਕਾਂਗਰਸ ਦੇ ਏਜੰਟ ਦੱਸਦੇ ਆ, ਜੇ ਇਹਨਾਂ ਦੀਆਂ ਢੇਰੀਆਂ ਲੱਗਣ ਲੱਗ ਗਈਆਂ ਉਦੋਂ ਫਿਰ ਭਰਾ ਮਾਰੂ ਜੰਗ ਦੀ ਮਹਾਰਨੀ ਗਾਉਣ ਨਾਲੋਂ ਅੱਜ ਹੀ ਇਹਨਾਂ ਨੂੰ ਸੰਭਾਲ ਲਓ। ਤੁਸੀਂ ਉਹਨਾਂ ਦੇ ਉੱਤੇ ਇੰਨੇ ਭੈੜੇ ਜਿਹੜੇ ਦਾਗ ਲਾਓ, ਕਾਲਾ ਉਹਨਾਂ ਤੇ ਪੇਂਟ ਸਿੱਟੋ, ਉਹਨਾਂ ਨੂੰ ਦਾਗੀ ਕਰੋ ਤੇ ਤੁਹਾਨੂੰ ਕੋਈ ਕੁਝ ਕਹੂਗਾ ਨਹੀਂ। ਇਹ ਸਮਾਂ ਬੜਾ ਭੈੜਾ। ਇੱਥੇ 1 ਸਕਿੰਟ ਦੇ ਵਿੱਚ ਤਖਤਾਂ ਤੋਂ ਤਖਤੇ ਉੱਤੇ ਲੰਮੇ ਪੈਂਦੇ ਦੇਖੇ ਆ ਲੋਕ ਤੇ ਇਸ ਗੱਲ ਦੇ ਵਿੱਚ ਕੋਈ ਆਪਾਂ ਨੂੰ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਾਡੀ ਕੌਮ ਦੇ ਵਿੱਚੋਂ ਬਥੇਰੇ ਨੇ ਜਿਹੜੇ ਪੱਗਾਂ ਦਾੜੇ ਗਾਤਰੇ ਕਿਰਪਾਨਾਂ ਪਾ ਕੇ ਖਾਲਸਾ ਪੰਥ ਦੇ ਖਿਲਾਫ ਭੁਗਤਦੇ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਲਾ ਜਗਤ ਨਾਰਾਇਣ ਦੇ ਸੰਬੰਧ ਵਿੱਚ ਜਿਹੜੇ ਖੂਨਦਾਨ ਕੈਂਪ ਲਾਏ ਜਾ ਰਹੇ ਨੇ ਉਹਦੇ ਸੰਬੰਧ ਚ ਤਰਨਤਾਰਨ ਜਿਹੜਾ ਆਪਣਾ ਇਤਿਹਾਸਕ ਗੁਰੂ ਘਰ ਆ ਉਹਦੇ ਵਿਹੜੇ ਵਿੱਚ ਜਾਂ ਕਿਸੇ ਕੰਧ ਉੱਤੇ ਉਹਨਾਂ ਨੇ ਖੂਨਦਾਨ ਕੈਂਪ ਦਾ ਤਰਨਤਾਰਨ ਸ਼ਹਿਰ ਦੇ ਵਿੱਚ ਜਿਹੜਾ ਲਾਉਣਾ ਕੈਂਪ ਉਹਦਾ ਜਿਹੜਾ ਫਲੈਕਸ ਲਾਈ ਸੀ, ਜਿਹਦੇ ਬਾਰੇ ਹੁਣ ਪਤਾ ਲੱਗਿਆ ਵੀ ਸਿੱਖ ਨੌਜਵਾਨਾਂ ਨੇ ਉਹਨੂੰ ਲਾਹ ਕੇ ਸੁੱਟ ਦਿੱਤਾ ਹੈ। ਪਰ ਇਹ ਗੱਲ ਹੈਗੀ ਆ ਕਿ ਗੁਰਦੁਆਰਿਆਂ ਦੇ ਵਿੱਚ ਲਾਲੇ ਜਗਤ ਨਾਰਾਇਣ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ, ਜਿਹਦੇ ਸੰਬੰਧ ਵਿੱਚ ਜਿਹੜੀ ਆਪਾਂ ਕੱਲ ਗੱਲ ਕਰਦੇ ਸੀਗੇ ਬਈ ਮੋਹਾਲੀ ਦੇ ਵਿੱਚ ਇੱਕ ਗੁਰਦੁਆਰਾ ਜਿਹੜਾ ਟੋਟਲ ਕਾਮਾਂ ਦੇ ਸਾਹਮਣੇ ਆ 3 ਫੇਜ਼ ਦੇ ਵਿੱਚ ਗੁਰਦੁਆਰਾ ਭਾਈ ਜੈਤਾ ਜੀ, ਉਹਦੇ ਸੰਬੰਧ ਵਿੱਚ ਅੱਜ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ ਦੇ ਉੱਤੇ ਦਿੱਤਾ ਗਿਆ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਲਾਲਾ ਜਗਤ ਨਾਰਾਇਣ ਦੇ ਸੰਬੰਧ ਵਿੱਚ ਜਿਹੜਾ ਪ੍ਰੋਗਰਾਮ ਇੱਥੇ ਗੁਰਦੁਆਰਾ ਸਾਹਿਬ ਰੱਖਿਆ ਹੋਇਆ ਵੀ ਅਸੀਂ ਉਹ ਕਿਸੇ ਵੀ ਕੀਮਤ ਉੱਤੇ ਹੋਣ ਨਹੀਂ ਦੇਵਾਂਗੇ। ਤੇ ਪਰ ਇੱਕ ਹੋਰ ਨਵਾਂ ਪੋਸਟਰ ਫਿਰ ਸਾਹਮਣੇ ਆਇਆ ਵੀ ਬਾਬਾ ਬੈਰਸਿਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜਬਾ ਮੰਡੀ, ਉੱਥੇ ਵੀ ਜਿਹੜਾ ਖੂਨਦਾਨ ਕੈਂਪ ਰੱਖਿਆ ਹੋਇਆ ਇਹਨਾਂ ਨੇ। ਸੋ ਇਹ ਗੱਲ ਸਮਝਣ ਦੀ ਲੋੜ ਆ ਕਿ ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਣ ਵਾਲੇ ਲਾਲੇ ਜਗਤ ਨਾਰਾਇਣ ਨੂੰ ਅੱਜ ਉਹਦੇ ਸੰਬੰਧ ਵਿੱਚ ਹੋਣ ਵਾਲੇ ਪ੍ਰੋਗਰਾਮ ਗੁਰਦੁਆਰਿਆਂ ਦੇ ਵਿੱਚ ਹੀ ਕਰਵਾ ਕੇ ਸਿੱਖਾਂ ਨੂੰ ਚੜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ। ਤੇ ਇਹ ਗੱਲ ਬਹੁਤ ਹੀ ਅਰਥ ਰੱਖਦੀ ਆ ਕਿ ਇੰਨੀ ਜ਼ੁਰਤ ਜਿਹੜੀ ਆ ਉਹ ਕਿਵੇਂ ਪੈ ਗਈ। ਸੋ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਜਿੱਥੇ ਚਿੰਤਾ ਆ ਕਿ ਇਹ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਕਿਸੇ ਨਵੇਂ ਖੂਨੀ ਕਾਂਡ ਦੀ ਕੋਈ ਕਹਾਣੀ ਤਾਂ ਨਹੀਂ, ਉੱਥੇ ਇਸ ਗੱਲ ਦੀ ਸਾਨੂੰ ਤਸੱਲੀ ਆ ਕਿ ਪ੍ਰਸ਼ਾਸਨ ਨੂੰ ਵੀ ਲਿਖ ਕੇ ਦਿੱਤਾ ਗਿਆ ਜਾਂ ਜਿਵੇਂ ਤਰਨਤਾਰਨ ਵਿੱਚ ਹੋਇਆ ਵੀ ਉਹ ਲਾਹ ਕੇ ਫੈਕਟਰੀ ਸੁੱਟ ਦਿੱਤੀ ਗਈ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ। ਸੋ ਜਿਹੜਾ ਇਹ ਸਾਰਾ ਮਸਲਾ ਉਹਦੇ ਵਿੱਚ ਬਾਦਲ ਦਲ ਦਾ ਰੋਲ ਬੜਾ ਮਾੜਾ ਤੇ ਜਿਵੇਂ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਆ, ਬਾਦਲ ਦਲ ਵਾਲਿਆਂ ਨੇ ਆਪਦੇ ਚੇਲੇ ਬਾਲਕਿਆਂ ਨੂੰ ਬਾਦਲ ਸੈਨਾ ਨੂੰ ਇੱਕੋ ਹੀ ਪਾਠ ਪੜ੍ਹਾਇਆ ਹੋਇਆ ਬਈ ਜਿਹੜੇ ਖਾੜਕੂ ਸੰਘਰਸ਼ ਚੱਲਿਆ, ਖਾਲਿਸਤਾਨੀ ਸੰਘਰਸ਼ ਚੱਲਿਆ, ਕੌਮ ਦੀ ਆਜ਼ਾਦੀ ਦੀ ਲੜਾਈ ਜਿਹੜੀ ਚੱਲੀ ਉਹਦੀ ਕਰਕੇ 1980 ਤੋਂ ਲੈ ਕੇ 1997 ਤੱਕ ਆਪਣੇ ਸੱਤਾ ਨਹੀਂ ਹੱਥ ਲੱਗੀ।
मतलब कि ਉਹ ਸੱਤਾ ਜਿਹੜੀ ਹਮੇਸ਼ਾ ਜਦੋਂ ਵੀ ਕਿਤੇ ਬਾਦਲ ਪਰਿਵਾਰ ਨੂੰ, ਬਾਦਲਕਿਆਂ ਨੂੰ, ਨੀਲੀ ਪੱਗ ਵਾਲਿਆਂ ਨੂੰ ਮਿਲੀ, ਉਹਨਾਂ ਨੇ ਸਵਾਰਥਾਂ ਦੀ ਭੇਟ ਚਾੜ ਦਿੱਤੀ। ਸੱਤਾ ਪੰਥ ਦਾ, ਪੰਜਾਬ ਦਾ ਇੱਕ ਨਵੇਂ ਪੈਸੇ ਦਾ ਕੁਛ ਸਵਾਰਿਆ ਨਹੀਂ। ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ ਖੁੱਲ੍ਹ ਦਿੱਤੀ ਗਈ। ਚਾਹੇ ਉਹ ਕੋਈ ਵੀ ਰਾਜ ਭਾਗ ਦੀ ਟਰਮ ਮਿਥ ਲਓ, ਮੰਨ ਲਓ। ਇੱਥੋਂ ਤੱਕ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਵੀ ਜਦੋਂ ਬਰਨਾਲੇ ਦੀ ਕਮਾਂਡ ਹੇਠ ਸਰਕਾਰ ਬਣੀ, ਉਦੋਂ ਵੀ ਸਿੱਖ ਨੌਜਵਾਨਾਂ ਦਾ ਖੂਨ ਪੀਣ ਵਾਲਾ ਸਿਸਟਮ ਚੱਲਿਆ, ਜਿਹ 'ਚ ਰਾਜੀਵ ਰਬੈਰੋ, ਇੱਥੇ ਬਲਵੰਤ ਤੇ ਬਰਨਾਲਾ ਹੁੰਦੇ ਸੀਗੇ। ਸੋ ਇਹਨਾਂ ਸਾਰਿਆਂ ਨੇ ਰਲ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਕੀਤਾ, ਉਹ ਆਪਣੇ ਸਾਰਿਆਂ ਦੇ ਇਤਿਹਾਸਕ ਤੌਰ ਤੇ ਤੱਥ ਸਾਹਮਣੇ ਆ। ਪਰ ਇਸ ਵੇਲੇ ਜਿਹੜੇ ਨਵੇਂ ਛੋਕਰੇ ਬਾਦਲ ਦਲ ਦੇ ਝੰਡਾ ਚੱਕ ਕੇ ਨਾਲ ਤੁਰ ਰਹੇ ਨੇ, ਉਹਨਾਂ ਸਾਰਿਆਂ ਨੂੰ ਇੱਕੋ ਹੀ ਪਾਠ ਪੜ੍ਹਾਇਆ ਹੋਇਆ ਵਾ। ਆਪਦੀਆਂ ਕਰਤੂਤਾਂ ਤਾਂ ਦੱਸਦੇ ਨਹੀਂ ਵੀ ਅਸੀਂ ਕਦੇ ਵੀ ਕੌਮ ਨਾਲ ਖੜੇ ਨਹੀਂ। ਹਮੇਸ਼ਾ ਜਿਹੜਾ ਹੈ ਉਹ ਦਿੱਲੀ ਦਰਬਾਰ ਨਾਲ ਜਾਂ ਹਿੰਦੂਤਵਾ ਵੱਲ ਭੁਗਤੇ ਆ, ਜਨਸੰਘ ਵੱਲ ਭੁਗਤੇ ਆ। ਉਲਟਾ ਇਹ ਕਹਿੰਦੇ ਨੇ ਕਿ ਜੇ ਕਿਤੇ ਖਾੜਕੂਵਾਦ ਨਾ ਆਇਆ ਹੁੰਦਾ, ਖਾਲਿਸਤਾਨੀ ਸੰਘਰਸ਼ ਨਾ ਆਇਆ ਹੁੰਦਾ, ਵੀ ਸਾਡੀ ਤੂਤੀ ਬੋਲਣੀ ਸੀ ਤੇ ਆਪਾਂ ਹੁਣ ਨੂੰ 2-3 ਵਾਰੀ ਸਰਕਾਰ ਹੋਰ ਹੰਢਾ ਲੈਣੀ ਸੀ। ਭਾਈ ਤੁਹਾਡੀ ਸਰਕਾਰ ਹੰਢਾਈ ਦਾ ਪੰਥ ਨੂੰ ਕੀ ਫਾਇਦਾ ਹੁੰਦਾ? ਜਿਹੜਾ ਹੁਣ ਤੱਕ ਹੋਇਆ ਉਹ ਦੱਸ ਦਿਓ ਕੀ ਹੋਇਆ। ਜੇ ਭਾਈ ਜਥੇਦਾਰ ਹਵਾਰੇ ਦੀ ਗੱਲ ਚੱਲੀ, ਤੁਸੀਂ ਉਦੋਂ ਵੀ ਪਿੱਟਦੇ ਸੀਗੇ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਬੰਦੀ ਸਿੰਘਾਂ ਦਾ ਮਸਲਾ ਆਇਆ, ਉਦੋਂ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਤੇ ਵੱਡਾ ਬਾਦਲ ਥਾਂ ਤੇ ਜਾ ਕੇ ਲੋਕਾਂ ਨੂੰ ਸਮਝਾਉਂਦੇ ਫਿਰਦੇ ਸੀ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਜੇ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਸਕਦੇ, ਜੇ ਤੁਸੀਂ ਬੁੱਚੜ ਪੁਲਸੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਸਕਦੇ, ਜੇ ਤੁਸੀਂ ਪੰਥ ਦੀ ਵੱਖਰੀ ਹੋਂਦ ਹਸਤੀ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਨਹੀਂ ਬੰਦ ਕਰ ਸਕਦੇ, ਜੇ ਉਲਟਾ ਤੁਸੀਂ ਕੌਮ ਦੇ ਦੁਸ਼ਮਣਾਂ ਨੂੰ ਖੁੱਲ੍ਹ ਦਿੰਦੇ ਹੋ, ਤਾਂ ਫਿਰ ਅਸੀਂ ਤੁਹਾਡਾ ਅਚਾਰ ਪਾਉਣਾ ਤੁਹਾਡੀ ਸੱਤਾ ਦਾ। ਫਿਰ ਕਾਂਗਰਸ ਜਿਹੋ ਜਿਹੀ ਭਾਜਪਾ, ਜਿਹੋ ਜਿਹੀ ਆਮ ਆਦਮੀ ਪਾਰਟੀ ਆ, ਜਿਹੋ ਜਿਹੇ ਕਾਮਰੇਡ ਆ, ਉਹੋ ਜਿਹੇ ਤੁਸੀਂ ਬਾਦਲ ਦਲ ਵਾਲੇ ਨੂੰ। ਪਰ ਉਹਨਾਂ ਨੇ ਇੱਕ ਨਵਾਂ ਜਿਹੜਾ ਇਹਨਾਂ ਦਿਨਾਂ 'ਚ ਪੱਤਾ ਖੇਡਿਆ, ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਬਈ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਨੂੰ ਬਰਗਲਾਉਣਾ ਸ਼ੁਰੂ ਕਰ ਲਿਆ। ਉਹਨਾਂ ਨੂੰ ਕਹਿ ਰਹੇ ਆ ਬਈ ਇਹ ਜਿਹੜੇ 1978 ਜਾਂ 84 ਤੋਂ ਬਾਅਦ ਵਿੱਚ ਖਾਲਸਾ ਪੰਥ ਲਈ, ਕੌਮ ਲਈ ਲੜਨ ਮਰਨ ਵਾਲੇ ਲੋਕ ਆਖੇ ਜਾਂਦੇ ਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੇ ਕੌਮ ਦੀ ਜਿਹੜੀ ਪੱਤ ਸੀ ਉਹ ਪੱਗ ਰੁਲਦੀ ਫਿਰਦੀ ਸਿੱਖਾਂ ਦੇ ਸਿਰ ਤੇ ਰੱਖੀ ਆ, ਵੀ ਇਹਨਾਂ ਕਰਕੇ ਕੰਮ ਆਪਣਾ ਖਰਾਬ ਹੋ ਗਿਆ। ਜਾਣੀ ਕਿ ਉਹ ਕਹਿੰਦੇ ਨੇ ਕਿ ਇੰਦਰਾ ਨੂੰ ਠੋਕਣਾ, ਵੈਦਿਆ ਨੂੰ ਠੋਕਣਾ, ਜਾਂ ਬਿਆੰਤੇ ਬੁੱਚੜ ਤੇ ਕਰ, ਜਾਂ ਹੋਰ ਜਿਹੜੇ ਪੰਜਾਬ ਦੇ ਪੰਥ ਦੇ ਦੁਸ਼ਮਣ ਸੋਧੇ ਆ ਖਾਲਸਾ ਪੰਥ ਨੇ, ਸਿੱਖ ਜੁਝਾਰੂ ਲਹਿਰ ਦਰਿਆਨ, ਵੀ ਉਹ ਬਹੁਤ ਗਲਤ ਕੰਮ ਹੋ ਗਿਆ। ਤੇ ਉਦੋਂ ਖਾੜਕੂਵਾਦ ਕਰਕੇ ਆਪਾਂ ਫਿਰ ਬਿਲਕੁਲ ਖੂੰਜੇ ਲੱਗੇ ਹੋਏ ਸੀ, ਤੇ ਉਸ ਦੌਰ ਵਿੱਚ ਆਪਣੇ ਕੁਝ ਹੱਥ ਪੱਲੇ ਨਹੀਂ ਸੀ। 1997 ਤੋਂ ਬਾਅਦ ਵਿੱਚ ਆਪਾਂ 3 ਵਾਰੀ ਸਰਕਾਰ ਹੰਢਾ ਲਈ, ਤੇ ਜੇ ਕਿਤੇ ਆਪਾਂ ਹੋਰ ਵਧੀਆ ਰਹਿਣਾ ਸੀ ਜੇ ਉਦੋਂ ਖਾੜਕੂਵਾਦ ਨਾ ਆਇਆ ਹੁੰਦਾ। ਸੋ ਇਸ ਤਰੀਕੇ ਦੀਆਂ ਗੱਲਾਂ ਕਰਾਉਣ ਵਾਲੇ ਜਿਹੜੇ ਲੋਕ ਨੇ, ਉਹ ਭਾਰਤੀ ਨੈਰੇਟਿਵ ਦੇ ਨਾਲ ਪੂਰਾ ਮੇਲ ਕੇ ਚੱਲ ਰਹੇ ਨੇ। ਇੰਡੀਅਨ ਸਟੇਟ ਸਿਸਟਮ ਵੀ ਇਹੀ ਕਹਿੰਦਾ ਵੀ 1978 ਤੋਂ ਜਾਂ 1984 ਤੋਂ ਬਾਅਦ ਪੰਜਾਬ ਵਿੱਚ ਜੋ ਕੁਝ ਵਾਪਰਿਆ ਵੀ ਉਹ ਗਲਤ ਸੀ। ਹਾਲਾਂਕਿ ਪੰਜਾਬ ਦੇ ਅਸਲੀ ਵਾਰਸ ਹੀ ਉਹ ਲੋਕ ਆ ਜਿਨ੍ਹਾਂ ਨੇ ਖਾਲਸਾ ਪੰਥ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਲੜਾਈ ਲੜੀ, ਜਿਨ੍ਹਾਂ ਨੇ ਆਖਿਆ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁਣ ਤੁਸੀਂ ਕਰ ਹੀ ਲਿਆ, ਫਿਰ ਸਾਡਾ ਨਿਸ਼ਾਨਾ ਖਾਲਿਸਤਾਨ। ਪਰ ਇਸ ਇੰਡੀਅਨ ਸਟੇਟ ਸਿਸਟਮ ਦੇ ਸਾਰੇ ਨੈਰੇਟਿਵ ਨਾਲ ਲੜਨਾ ਸੌਖਾ ਹੈ, ਕਿਉਂਕਿ ਉਹ ਸਾਰੇ ਲਾਲੇ ਭੋਲੇ ਘੋਨੇ ਮੋਨੇ ਏਜੰਸੀਆਂ ਦੇ ਏਜੰਟ ਜਾਂ ਹੋਰ ਹੁੰਦੇ ਆ। ਇੱਥੋਂ ਤੱਕ ਕਿ GVS ਸਿੱਧੂ ਬੇਸ਼ੱਕ ਸਿੱਖ ਸਰਦਾਰਾਂ ਦੇ ਘਰੇ ਜੰਮਿਆ ਹੋਵੇ, ਵੱਡੀਆਂ ਪੋਸਟਾਂ ਤੇ ਉਹਦੇ ਰਿਸ਼ਤੇਦਾਰ ਰਹੇ ਹੋਣ, ਪਰ ਉਹਦੀ ਵੀ ਜਦੋਂ ਕਿਤਾਬ ਆਈ ਤਾਂ ਸਿੱਖਾਂ ਦਾ ਉਹਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਭਾਰਤੀ ਖੁਫੀਆ ਏਜੰਸੀਆਂ ਦੇ ਨਾਲ ਲੰਮਾ ਸਮਾਂ ਕੰਮ ਕਰਨ ਕਰਕੇ ਉਹਦੀ ਕ੍ਰੈਡੀਬਿਲਿਟੀ ਉਹਦੀ ਖਤਮ ਹੈ। ਪਰ ਜਦੋਂ ਇਹ ਜਿਹੜੇ ਅਕਾਲੀ ਕਹਾਉਂਦੇ ਆ, ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੇ ਹੋਏ ਅਕਾਲੀਆਂ ਦੇ ਵਾਰਸ ਬਣ ਕੇ ਝੂਠ ਬੋਲਦੇ ਆ,
ਤੇ ਇਹ ਕਹਿੰਦੇ ਆ ਵੀ ਜਿਹੜਾ ਕੁਝ ਇੰਡੀਅਨ ਸਟੇਟ ਸਿਸਟਮ ਨੇ ਕਿਹਾ ਉਹ ਬਿਲਕੁਲ ਸਹੀ ਆ, ਤੇ ਪਾਕਿਸਤਾਨ ਦੇ ਇਸ਼ਾਰੇ ਉੱਤੇ ਇਹ ਹਥਿਆਰਬੰਦ ਨੌਜਵਾਨ ਮੈਦਾਨ ਵਿੱਚ ਆਏ ਸੀ ਜਿਨ੍ਹਾਂ ਨੇ ਬਹੁਤ ਗਲਤ ਕੀਤਾ। ਤੇ ਇਹ ਇੱਕ ਤਾਂ ਇਹ ਗੱਲ ਕਹਿੰਦੇ ਨੇ ਬਈ ਖਾੜਕੂਵਾਦ ਖਾਲਿਸਤਾਨ ਦੀ ਲਹਿਰ ਬਹੁਤ ਗਲਤ ਸੀ। ਦੂਜਾ ਇਹ ਕਹਿੰਦੇ ਨੇ ਆਪਦੇ ਚੇਲੇ ਬਾਲਕਿਆਂ ਨੂੰ ਵੀ ਇਹ ਜਿਹੜੀ ਲਹਿਰ ਚੱਲੀ ਹੈ ਸਾਰੀ ਕਾਂਗਰਸ ਦੇ ਹੱਕ ਵਿੱਚ ਭੁਗਤੀ ਹੈ, ਕਾਂਗਰਸ ਨੂੰ ਲਾਹਾ ਦਿੱਤਾ ਇਹਨਾਂ ਨੇ। ਹੁਣ ਤੁਸੀਂ ਇਹ ਸੋਚੋ ਵੀ ਇਹੀ ਗੱਲ ਸੰਤ ਭਿੰਡਰਾਂ ਵਾਲਿਆਂ ਬਾਰੇ ਕਹੀ ਜਾਂਦੀ ਰਹੀ ਵੀ ਉਹ ਕਾਂਗਰਸ ਦੇ ਏਜੰਟ ਨੇ, ਇਹੀ ਗੱਲ ਖਾੜਕੂ ਖਾਲਿਸਤਾਨੀ ਪੰਥ ਦੇ ਸ਼ਹੀਦ ਜਿਨ੍ਹਾਂ ਨੇ ਕੌਮ ਦੇ ਲਈ ਇੰਨੇ ਦਸੌਂਟੇ ਕੱਟੇ, ਕੌਮ ਦੇ ਦੁਸ਼ਟਾਂ ਨੂੰ, ਇੰਦਰਾਂ ਨੂੰ, ਵੈਦਿਆਂ ਨੂੰ, ਬਿਆੰਤੇ ਬੁੱਚੜ ਉਹਨਾਂ ਨੂੰ ਠੋਕਿਆ, ਉਹਨਾਂ ਨੂੰ ਇਹ ਕਹਿੰਦੇ ਨੇ ਕਿ ਜੀ ਇਹਨਾਂ ਕਰਕੇ ਕਾਂਗਰਸ ਦਾ ਰਾਜ ਆ ਗਿਆ। ਹੁਣ ਵੀ ਜੇਕਰ ਕੋਈ ਪੰਥਕ ਸੋਚ ਵਾਲਾ ਕੌਮ ਦੀ ਗੱਲ ਕਰਦਾ ਉਹਨੂੰ ਇਹ ਕਹਿੰਦੇ ਨੇ ਕਾਂਗਰਸ ਦਾ ਬੰਦਾ ਹੋਣਾ। ਬੀਜੇਪੀ ਦਾ ਬੰਦਾ ਕਹਿਣਾ ਤਾਂ ਔਖਾ ਲੱਗਦਾ ਇਹਨਾਂ ਨੂੰ, ਕਿਉਂਕਿ ਬੀਜੇਪੀ ਨਾਲ ਤਾਂ ਆਪ ਸਾਂਝ ਪਾਈ ਵੀ ਰੱਖੀ ਆ ਤੇ ਗਾਂ ਵੀ ਪਾਉਣ ਨੂੰ ਫਿਰਦੇ ਆ। ਸੋ ਇਹਨਾਂ ਨੇ ਹਰ ਇੱਕ ਕੌਮ ਪ੍ਰਸਤ ਬੰਦੇ ਨੂੰ ਕਾਂਗਰਸੀ, ਇੱਥੋਂ ਤੱਕ ਕਿ ਜਦੋਂ ਇੱਕ ਵਾਰੀ 1999 ਦੇ ਵਿੱਚ ਟੌੜੇ ਦੀ ਤੇ ਬਾਦਲ ਦੀ ਖੜਕ ਪਈ 300 ਸਾਲਾ ਖਾਲਸਾ ਸਾਧਨਾ ਦਿਹਾੜੇ ਵਾਲੇ ਦਿਨਾਂ 'ਚ, ਉਦੋਂ ਇਹਨਾਂ ਨੇ ਟੌੜੇ ਨੂੰ ਵੀ ਇਹੀ ਕਿਹਾ ਸੀ ਵੀ ਇਹ ਕਾਂਗਰਸ ਦਾ ਏਜੰਟ ਵਾ। ਸੋ ਇਹ ਜਿਹੜਾ ਕਾਂਗਰਸ ਦਾ ਏਜੰਟ ਕਹਿਣ ਵਾਲਾ ਜਾਂ ਕਾਂਗਰਸ ਦੇ ਹੱਕ ਵਿੱਚ ਭੁਗਤਣ ਵਾਲਾ ਇਹਨਾਂ ਦਾ ਹੈਗਾ, ਉਹ ਨਵੇਂ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਬਾਦਲ ਸੈਨਾ, ਉਹ ਬਹੁਤ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ ਪਿੱਟ ਰਹੇ ਨੇ, ਕਿਉਂਕਿ ਕੁਝ ਹੋਰ ਕਾਰਨਾਂ ਕਰਕੇ ਖਾੜਕੂ ਸੰਘਰਸ਼ ਦੇ ਖਿਲਾਫ ਪਹਿਲਾਂ ਹੀ ਚਰਚਾ ਚੱਲ ਰਹੀ ਸੀ। ਭਾਈ ਹਰਮਿੰਦਰ ਸਿੰਘ ਸੰਧੂ ਦੇ ਸੰਬੰਧ ਵਿੱਚ ਇੱਕ ਕਿਤਾਬ ਬਲਜੀਤ ਸਿੰਘ ਖਾਲਸਾ ਨੇ ਲਿਖੀ। ਉਸ ਕਿਤਾਬ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹਦੇ ਕਰਕੇ ਸਿੱਖ ਸਭਾ ਦੇ ਵਿੱਚ ਚਰਚਾ ਵੀ ਚੱਲੀ ਜਿਹੜੀ ਕਿ ਚੱਲਣੀ ਹੋਈ ਸੀ, ਤੇ ਉਹਦੇ ਉੱਤੇ ਹਾਂ ਪੱਖੀ ਨਾ ਪੱਖੀ ਸਾਡੀਆਂ ਸਭਾ ਦੇ ਵਿੱਚ ਕਾਫੀ ਜ਼ਿਆਦਾ ਮਸਲਾ ਜਿਹੜਾ ਸੀਗਾ ਉਹ ਭਖਿਆ ਰਿਹਾ। ਪਰ ਇਸ ਸਮੇਂ ਦੌਰਾਨ ਜਦੋਂ ਇਹਨਾਂ ਨੂੰ ਲੱਗਿਆ ਵੀ ਖਾੜਕੂ ਜਾਂ ਖਾਲਿਸਤਾਨੀ ਧਿਰਾਂ ਦਾ ਆਪਸ ਵਿੱਚ ਹੀ ਕਾਫੀ ਹੁਣ ਤਕਰਾਰ ਚੱਲ ਰਹੀ ਆ, ਤਾਂ ਜਿੱਥੇ ਉਹ ਲੋਕ ਜਿਨ੍ਹਾਂ ਨੂੰ ਖਾੜਕੂ ਲਹਿਰ ਦੌਰਾਨ ਸੇਕ ਲੱਗਿਆ, ਜਿਨ੍ਹਾਂ ਦੇ ਘਰਾਂ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਕਰਤੂਤਾਂ ਦੀ ਸਜ਼ਾ ਖਾੜਕੂ ਲਹਿਰ ਦੌਰਾਨ ਦਿੱਤੀ ਗਈ ਸਿੱਖ ਕੌਮ ਵੱਲੋਂ, ਉਹਨਾਂ ਦਾ ਵੀ ਦਾਅ ਲੱਗ ਗਿਆ। ਉਹਨਾਂ ਨੇ ਵੀ ਬਹੁਤ ਖਾੜਕੂ ਲਹਿਰ ਨੂੰ ਭੰਡਣ ਲਈ, ਨਿੰਦਣ ਲਈ, ਸਿੱਖ ਸੰਘਰਸ਼ ਦੇ ਨਾਇਕਾਂ ਦੇ ਖਿਲਾਫ ਨੀਚਤਾ ਵਾਲੀਆਂ ਗੱਲਾਂ ਲਿਖੀਆਂ। ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕੁਝ ਸਾਰਥਕ ਵਿਚਾਰ ਵਾ ਵੀ ਠੀਕ ਆ ਜੀ ਸਾਡੀ ਲਹਿਰ ਦੇ ਵਿੱਚ ਆਹ ਗਲਤੀ ਹੋਈ ਜਾਂ ਆਹ ਚੀਜ਼ ਐ ਨਹੀਂ ਐ ਹੋਣੀ ਚਾਹੀਦੀ ਸੀ, ਉਹ ਇੱਕ ਹੋਰ ਤਰ੍ਹਾਂ ਦਾ ਹੁੰਦਾ ਵਿਚਾਰ। ਪਰ ਇੱਕ ਹੁੰਦਾ ਭੰਡੀ ਪ੍ਰਚਾਰ। ਸੋ ਖਾਲਿਸਤਾਨੀ ਲਹਿਰ ਦੇ ਖਾੜਕੂ ਸੰਘਰਸ਼ ਦੇ ਸ਼ਹੀਦਾਂ ਨੂੰ ਜਾਂ ਬਚੇ ਹੋਏ ਜੁਝਾਰੂ ਸਿੰਘਾਂ ਨੂੰ ਨਿੰਦਣ ਭੰਡਣ ਦੇ ਲਈ ਉਹਨਾਂ ਲੋਕਾਂ ਨੂੰ ਇਹ ਬੜਾ ਚੰਗਾ ਮੌਕਾ ਲੱਗਿਆ ਕਿ ਹੁਣ ਆਪਾਂ ਆਪਦਾ ਗੁੱਪ-ਗੁਆਟ ਕੱਢੋ, ਕਿਉਂਕਿ ਇਹਨਾਂ ਖਾੜਕੂਆਂ ਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਉਦੋਂ ਉਹਨਾਂ ਦੀਆਂ ਕਰਤੂਤਾਂ ਦੀ ਸਜ਼ਾ ਦਿੱਤੀ ਸੀ। ਇਸੇ ਗੱਲ ਨੂੰ ਅੱਗੇ ਰੱਖਦਿਆਂ ਹੋਇਆਂ ਬਾਦਲ ਸੈਨਾ ਨੇ ਵੀ ਇਹਨਾਂ ਨੇ ਜੀ ਆਪਾਂ ਨੂੰ ਸਰਕਾਰ ਨੇ ਬਣਾਉਣ ਦਿੱਤੀ, ਇਹਨਾਂ ਕਰਕੇ ਆਪਣਾ ਉਦੋਂ ਖਾੜਕੂ ਲਹਿਰ ਦੌਰਾਨ ਤਲਵੰਡੀ ਸਾਹਿਬ ਤੇ ਬਾਦਲ ਸਾਹਿਬ ਤੇ ਮਾਫ ਕਰਨਾ ਟੌੜਾ ਸਾਹਿਬ ਤੇ ਹਮਲਾ ਹੋਇਆ। ਬਾਦਲ ਤਾਂ ਖੈਰ ਉਦੋਂ ਜਿਹੜਾ ਸੀ ਖਾੜਕੂਆਂ ਦੀ ਬੋਲੀ ਬੋਲਣ ਲੱਗ ਪਿਆ। ਇੱਥੇ ਬਿਆਨ ਆਪਾਂ ਕਈ ਵਾਰੀ ਅੱਜ ਵੀ ਤੁਹਾਨੂੰ ਦਿਖਾ ਦਿੰਦੇ ਆ, ਜਿਹਦੇ ਵਿੱਚ ਉਹ ਸਭ ਤੋਂ ਵੱਡਾ ਖਾਲਿਸਤਾਨੀ ਬਣਿਆ ਹੁੰਦਾ ਸੀ ਤੇ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਸੀ ਕਰਦਾ। ਮੁੜ ਕੇ ਬੜੀ ਮੌਜ ਨਾਲ ਮੁੱਕਰ ਗਿਆ ਕਿ ਜੀ ਮੈਂ ਤਾਂ ਕਦੇ ਨਹੀਂ ਖਾਲਿਸਤਾਨ ਮੰਗਿਆ। ਸੋ ਇਹ ਸਾਰਾ ਜਿਹੜਾ ਮਸਲਾ ਇਹ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਚ ਲਿਆਂਦਾ ਆ ਕਿ ਬਾਦਲ ਸੈਨਾ ਨੇ ਜਿੱਥੇ 1978 ਤੋਂ ਚੱਲੇ ਹੋਏ ਸਿੱਖ ਸੰਘਰਸ਼ ਦੇ ਖਿਲਾਫ ਉਦੋਂ ਕੰਜਰ ਕੜੀ ਘੋੜੀ, ਉਹ ਅੱਜ ਵੀ ਉਸੇ ਤਰੀਕੇ ਨਾਲ ਨਵੇਂ ਨੌਜਵਾਨਾਂ ਤੋਂ ਕੂੜ ਪ੍ਰਚਾਰ ਕਰਵਾ ਰਹੇ। ਦੂਜਾ ਇਹ ਕਿ ਜਿਹੜਾ ਵੀ ਕੌਮ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਉਹਨੂੰ ਚਾਹੇ ਉਹ ਸੰਤ ਭਿੰਡਰਾਂ ਵਾਲੇ ਹੋਣ ਚਾਹੇ ਜੁਝਾਰੂ ਲਹਿਰ ਹੋਵੇ, ਉਹ ਕੌਮ ਲਈ ਲੜ ਗਏ, ਮਰ ਗਏ, ਕੌਮ ਦੇ ਲਈ ਆਪਣੀਆਂ ਜਾਨਾਂ ਵਾਰ ਗਏ, ਇਹ ਉਹਨਾਂ ਨੂੰ ਕਹਿੰਦੇ ਜੀ ਉਹ ਕਾਂਗਰਸ ਦੇ ਏਜੰਟ ਸੀ। ਇਸੇ ਲੜੀ ਵਿੱਚ ਅੱਜ ਵੀ ਜਿਹੜਾ ਕੋਈ ਕੌਮ ਪ੍ਰਸਤ ਬੰਦਾ ਉਹਨੂੰ ਇਹ ਕਾਂਗਰਸ ਦਾ ਏਜੰਟ ਕਹਿੰਦੇ। ਮੈਂ ਇਹ ਗੱਲ ਇੱਥੇ ਇਸ ਕਰਕੇ ਕੀਤੀ ਆ ਵੀ ਜਦੋਂ ਕੱਲ ਕਲਾਂ ਨੂੰ ਕੋਈ ਦੁਬਾਰਾ ਖੜਕਾ ਦੜਕੇ ਵਾਲਾ ਕੰਮ ਹੋਵੇ, ਜਿਹੜੇ ਅੱਜ ਇੰਨਾ ਝੂਠਾ ਕੂੜ ਪ੍ਰਚਾਰ ਕਰਦੇ ਆ, ਕੌਮ ਲਈ ਲੜਨ ਮਰਨ ਵਾਲਿਆਂ ਨੂੰ ਕਾਂਗਰਸ ਦੇ ਏਜੰਟ ਦੱਸਦੇ ਆ,
जे इन्हां दीयां ढेरियां लगन लग गईयां उदों फिर भरा मारू जंग दी महारनी गाउण नालों अज ही इन्हां नूं संभाल लो, अज ही इन्हां दे खाने च गल पा देनी चाहीदी आ भी कौम लई लड़न मਰਨ वालियां दे बारे तुसीं जे कोई उन्हां दे हाण दे नहीं हो सकदे, तुसीं उन्हां दी कदर नहीं कर सकदे, कोई गल नहीं। बहुत कांग्रेसी सिख ने, बहुत भाजपाई सिख ने, बथेरे बुच्चड़ पुलसिए ने, जे तुसीं उन्हां दे नाल खड़े हो तां कोई गल नहीं। पर जे तुसीं इह कहो भी तुसीं उन्हां दे उत्ते इन्ने भैड़े लच ਜਿਹੜੇ दाग लाओ, काला उन्हां ते पेंट सुट्टो, उन्हां नूं दागी करो ते तुहानूं कोई कुछ कहूगा नहीं। ਇਹ ਸਮਾਂ बड़ा भैड़ा। ਇੱਥੇ 1 ਸਕਿੰਟ ਦੇ ਵਿੱਚ ਤਖਤਾਂ ਤੋਂ ਤਖਤੇ ਉੱਤੇ ਲੰਮੇ ਪੈਂਦੇ ਦੇਖੇ ਆ ਲੋਕ। ਬੇਅੰਤ ਸਿੰਘ ਨੂੰ ਵੀ ਬੜਾ ਭੁਲੇਖਾ ਸੀ, ਹੋਰਾਂ ਨੂੰ ਵੀ ਬੜਿਆਂ ਨੂੰ ਭੁਲੇਖਾ ਰਿਹਾ, ਪਰ ਖਾਲਸਾ ਪੰਥ ਛੇਤੀ ਕੀਤੇ ਤਾਂ ਜਿਵੇਂ ਕਹਿੰਦੇ ਹੋਗਾ ਵੀ ਲੰਘ ਜਾਵੇ ਤਾਂ ਹਾਥੀ ਲੰਘ ਜਾਂਦਾ ਤੇ ਜੇ ਨਾ ਲੰਘੇ ਤਾਂ ਫਿਰ ਕੀੜੀ ਨਹੀਂ ਲੰਘਣ ਦਿੰਦਾ। ਸੋ ਇਸ ਕਰਕੇ ਜਿਹੜੀ ਬਾਦਲ ਸੈਨਾ ਨਵੀਂ ਹੁਣ ਉਡਾਰ ਹੋਈ ਆ ਖਾੜਕੂ ਲਹਿਰ ਦੇ ਖਿਲਾਫ, ਖਾਲਿਸਤਾਨੀ ਜੁਝਾਰੂਆਂ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੀ ਆ, ਉਹਨੂੰ ਆਪਦਾ ਪੜ੍ਹਿਆ ਵਿਚਾਰ ਲੈਣਾ ਚਾਹੀਦਾ ਤੇ ਇਹ ਚੀਜ਼ ਕੋਈ ਚੰਗੀ ਨਹੀਂ। ਇੱਥੇ ਮੈਂ ਇੱਕ ਹੋਰ ਜ਼ਰੂਰੀ ਗੱਲ ਕਿ 14 ਸਤੰਬਰ ਨੂੰ ਖਾਲਸਾ ਪੰਥ ਦੇ ਮਹਾਨ ਸ਼ਹੀਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਸਤਪਾਲ ਸਿੰਘ ਢਿੱਲੋਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਡੱਲੇਵਾਲ ਪਿੰਡ ਦੇ ਵਿੱਚ ਮਨਾਇਆ ਜਾਣਾ। ਮੈਂ ਇੱਕ ਗੱਲ ਨੋਟ ਕੀਤੀ ਆ, ਜਦੋਂ ਦਾ ਸਾਡੇ ਸਫਾਂ ਦੇ ਵਿੱਚ ਖਾਲਿਸਤਾਨੀ ਜਾਂ ਪੰਥਕ ਸਫਾਂ ਦੇ ਵਿੱਚ ਤਕਰਾਰ ਚੱਲ ਰਹੀ ਆ, ਹੁਣ ਖਾੜਕੂ ਸੰਘਰਸ਼ ਨਾਲ ਸੰਬੰਧਿਤ ਪ੍ਰੋਗਰਾਮਾਂ ਦੇ ਵਿੱਚ ਬਹੁਤ ਚੰਗੇ ਵਿਚਾਰ ਆ ਰਹੇ ਨੇ ਔਰ ਚਾਹੇ ਗਿਣਤੀ ਉਨੀ ਨਹੀਂ ਹੁੰਦੀ ਪਰ ਵਿਚਾਰ ਚਰਚਾ ਬਹੁਤ ਕਮਾਲ ਦੀ ਹੁੰਦੀ ਆ। ਜਦੋਂ ਭਾਈ 29 ਜੁਲਾਈ ਨੂੰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਯਾਦ ਵਿੱਚ ਸੰਗਤਾਂ ਜੁੜੀਆਂ ਜਾਂ ਭਾਈ ਸੁਖਦੇਵ ਸਿੰਘ ਬੱਬਰ ਦੀ ਯਾਦ ਵਿੱਚ ਡੱਲੇਵਾਲ ਉੱਥੇ ਦਾਸੂਵਾਲ ਸਮਾਗਮ ਸੀ, ਉਦੋਂ ਵੀ ਉੱਥੇ ਮੌਕੇ ਤੇ ਅਸੀਂ ਹਾਜ਼ਰ ਸਾਰਾ ਪ੍ਰੋਗਰਾਮ ਬਹਿ ਕੇ ਦੇਖਿਆ। ਬੁਲਾਰੇ ਜਿਹੜੇ ਆ ਦਿਨੋਂ ਦਿਨ ਪ੍ਰੌੜ ਤੇ ਚੰਗੀ ਗੱਲ ਸਿੱਖ ਸੰਘਰਸ਼ ਦੇ ਮੁਤਲਕ ਕਰ ਰਹੇ ਸੀ। ਹੁਣ ਵੀ ਮੈਂ ਸਾਰੇ ਜਿਹੜੇ ਪਹੁੰਚ ਸਕਦੇ ਆ ਵੀਰ ਉਹਨਾਂ ਨੂੰ ਬੇਨਤੀ ਕਰਦਾ ਵੀ 14 ਸਤੰਬਰ ਨੂੰ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾਣਾ ਹੈ, ਕਿਉਂਕਿ ਇਹ ਭਾਈ ਸਤਪਾਲ ਸਿੰਘ ਢਿੱਲੋਂ ਡਬਲ MA ਸੀ ਤੇ ਕੌਮ ਨੂੰ ਸਮਰਪਿਤ ਇੱਕ ਇਹੋ ਜਿਹਾ ਸੂਰਮਾ ਸੀਗਾ ਜਿਹਨੂੰ ਬਲੈਕ ਕੈਟਾਂ ਨੇ 14 ਸਤੰਬਰ 1990 ਨੂੰ ਜਲੰਧਰ ਦੇ ਨਕੋਦਰ ਚੌਕ ਵਿੱਚ ਸ਼ਹੀਦ ਕਰਤਾ ਸੀਗਾ। ਸੋ ਉਹਨਾਂ ਦਾ ਪਿੰਡ ਡੱਲੇਵਾਲਾ ਜਿਹੜਾ ਉਹ ਗਰਾਇਆਂ ਦੇ ਕੋਲੇ ਆ ਤੇ 14 ਸਤੰਬਰ ਨੂੰ ਵੀਰਵਾਰ ਨੂੰ ਉੱਥੇ ਇਹ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾਣਾ। ਤੋ ਜਿਹੜੇ ਵੀਰ ਪਹੁੰਚ ਸਕਦੇ ਆ ਉਹ ਜ਼ਰੂਰ ਪਹੁੰਚਣ ਤੇ ਜਿੱਥੇ ਇਹੋ ਜਿਹੇ ਬਲੈਕ ਕੈਟਾਂ ਰਾਹੀਂ ਜਾਂ ਪੁਲਿਸ ਦੇ ਬੁੱਚੜਾਂ ਨੇ ਜੋ ਕੁਝ ਕੀਤਾ ਉਹਦੇ ਖਿਲਾਫ ਲੜਨ ਵਾਲੇ ਲੋਕ ਵੀ ਧੰਨ ਆ। ਠੀਕ ਆ ਕਿ ਕੁਛ ਜਿਹੜਾ ਕਾਂਗਿਆਰੀ ਸਾਡੀ ਕੌਮ ਚ ਹੈਗੀ ਜਿਹੜੀ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਨਿੱਦਣ ਭੰਡਣ ਤੇ ਪੂਰਾ ਨੱਕ ਬੰਨਿਆ ਹੋਇਆ, ਜਿਨ੍ਹਾਂ ਨੂੰ ਆ ਬਾਦਲ ਸੈਨਾ ਵੀ ਪੂਰੀ ਉਸੇ ਚੱਕਰ ਚ ਹੁਣ ਫਸਦੀ ਦਿਖ ਰਹੀ ਆ, ਪਰ ਨਾਲ ਦੀ ਨਾਲ ਉਹ ਵੀ ਲੋਕ ਧੰਨ ਨੇ ਜਿਹੜੇ ਅੱਜ ਵੀ ਇਸ ਸੰਘਰਸ਼ ਦੇ ਵਿੱਚ ਜਾਨਾਂ ਵਾਰਨ ਵਾਲਿਆਂ ਦੀ ਕਦਰ ਕਰਦੇ ਆ ਜਾਂ ਜਿਹੜੇ ਸਿੱਖ ਸੰਘਰਸ਼ ਵਿੱਚੋਂ ਬਚੇ ਹੋਏ ਸ਼ਹੀਦ ਨੇ, ਯੋਧੇ ਨੇ, ਸੂਰਮੇ ਨੇ, ਉਹਨਾਂ ਦਾ ਪਿਆਰ ਕਰਦੇ ਆ। ਤੇ ਜਿਹੜੇ ਕੌਮ ਲਈ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਨੇ ਚੱਕ ਕੇ ਸਿਰਫ ਸਿੱਖ ਹੋਣ ਦੇ ਨਾਤੇ ਬੇਦੋਸ਼ੇ ਲੋਕ ਮਾਰ ਸੁੱਟੇ ਕਿ ਸਾਡੇ ਮੋਢੇ ਤੇ ਸਟਾਰ ਲੱਗੂ, ਇਹ ਵੀ ਇੱਕ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ, ਜਿਹਦੇ ਵਿੱਚ CBI ਦੀ ਅਦਾਲਤ ਨੇ 1992 ਦੇ ਵਿੱਚ ਇੱਕ ਜਿਹੜਾ ਸੀਗਾ ਝੂਠਾ ਪੁਲਿਸ ਮੁਕਾਬਲਾ ਕਰਕੇ ਸਾਡੇ ਜਿਹੜੇ ਸਿੰਘ ਸੀਗੇ ਉਹ ਸ਼ਹੀਦ ਕੀਤੇ ਸੀ। ਉਹਦਾ ਅੱਜ ਜਿਹੜਾ ਸੀ ਅਦਾਲਤੀ ਕਾਰਵਾਈ ਦੇ ਵਿੱਚ 3 ਪੁਲਿਸ ਅਫਸਰ ਧਰਮ ਸਿੰਘ, ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਆ ਜਿਹੜੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। 14 ਸਤੰਬਰ ਨੂੰ ਹੀ ਜਿੱਦਣ ਭਾਈ ਡੱਲੇਵਾਲ ਦਾ ਸ਼ਹੀਦੀ ਦਿਹਾੜਾ ਉਸ ਦਿਨ ਹੀ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਊਗੀ। ਮੈਂ ਜਦੋਂ ਵੀ ਕਿਤੇ ਇਸ ਤਰੀਕੇ ਦੀ ਕੋਈ ਸਜ਼ਾ ਦਾ ਪ੍ਰੋਗਰਾਮ ਆਉਂਦਾ ਸਾਹਮਣੇ, ਮੈਂ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹਦੀ ਗੱਲ ਕਰਦਾ ਹਾਂ ਕਿ ਜੀ ਫਲਾਣੇ ਨੂੰ ਉਮਰ ਕੈਦ ਹੋ ਗਈ, 10 ਸਾਲ ਹੋ ਗਈ, 8 ਸਾਲ ਹੋ ਗਈ। ਸਜ਼ਾਵਾਂ ਜਦੋਂ ਹੁੰਦੀਆਂ ਨੇ ਇਹ ਸਾਨੂੰ ਪਤਾ ਹੁੰਦਾ ਕਿ ਬਾਦਲ ਸਰਕਾਰ ਹੋਵੇ, ਕੈਪਟਨ ਸਰਕਾਰ ਹੋਵੇ, ਚਰਨਜੀਤ ਚੰਨੀ ਹੋਵੇ ਮੁੱਖ ਮੰਤਰੀ, ਚਾਹੇ ਹੁਣ ਭਗਵੰਤ ਮਾਨ ਆ, ਵੀ ਇਹਨਾਂ ਨੂੰ ਅਸੈਂਬਲੀ ਦੇ ਰਾਹੀਂ ਉਹਨਾਂ ਨੇ ਮਿੰਟੋ ਮਿੰਟੀ 5-4 ਮਹੀਨਿਆਂ ਦੇ ਵਿੱਚ ਹੀ ਜਿਹੜਾ ਫਾਰਗ ਕਰਵਾ ਲੈਣਾ ਹੁੰਦਾ। ਪਰ ਅਸੀਂ ਇਹਨਾਂ ਦੀ ਹੀ ਅਦਾਲਤ ਵਿੱਚ, ਇਹਨਾਂ ਦੀ ਹੀ ਕਚਹਿਰੀ ਦੇ ਵਿੱਚ ਇਹਨਾਂ ਦੇ
पाले हुए गुंडियां नूं जिन्हां ने वर्दियां पाईयां होईयां ने उन्हां नूं नंगे करन तक जाने आ ते इन्हां दी जज भी इन्हां दा कचहरी भी इन्हां दी ते जिहड़े गवाह जां सबूत आ जां सारा सिस्टम आ ਉਹਨੂੰ ਡਰਾਉਣ ਧਮਕਾਉਣ ਤੇ ਆਪਦੇ ਹੱਕ 'ਚ ਭੁਗਤਾਉਣ ਦੇ ਪੂਰੇ ਦੇ ਪੂਰੇ ਇਹਨਾਂ ਕੋਲੇ ਮੌਕੇ ਹੋਣ ਦੇ ਬਾਵਜੂਦ ਇਹ ਸੱਚ ਜਿਹੜਾ ਖਾਲਸਾ ਪੰਥ ਦਾ ਉਹ ਕਿੱਡਾ ਮਹਾਨ ਆ ਕਿ ਇਹਨਾਂ ਨੂੰ ਮੰਨਣਾ ਪੈਂਦਾ ਤੇ ਉਮਰ ਕੈਦਾਂ ਤੇ ਹੋਰ ਸਜ਼ਾਵਾਂ ਜਿਹੜੀਆਂ ਨੇ ਉਹ ਫਿਰ ਇਹਨਾਂ ਨੂੰ ਹੁੰਦੀਆਂ ਨੇ। ਸੋ CBI ਦੀ ਅਦਾਲਤ ਨੇ ਅੱਜ 1992 ਦੇ ਵਿੱਚ ਇੱਕ ਪੁਲਿਸ ਮੁਕਾਬਲਾ ਜਿਹੜਾ ਹੋਇਆ ਉਹਨੂੰ ਝੂਠਾ ਕਰਾਰ ਮੰਨ ਕੇ 3 ਪੁਲਿਸ ਅਫਸਰਾਂ ਦੇ ਧਰਮ ਸਿੰਘ, ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਤੇ ਉਹਨਾਂ ਨੂੰ ਦੋਸ਼ੀ ਜਿਹੜਾ ਮੰਨ ਲਿਆ ਤੇ 14 ਸਤੰਬਰ ਨੂੰ ਸਜ਼ਾ ਜਿਹੜੀ ਆ ਉਹਨਾਂ ਨੂੰ ਸੁਣਾਈ ਜਾਣੀ ਆ। ਤੇ ਇਸ ਗੱਲ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਕਿ ਇਹ ਚਾਹੇ ਉਹ ਭਾਈ ਜਸਵੰਤ ਸਿੰਘ ਖਾਲੜਾ ਵਾਲੇ ਸੀ ਜਾਂ ਹੋਰ ਸੀ, ਇਹਨਾਂ ਸਾਰਿਆਂ ਦੇ ਪ੍ਰਤੀ ਇੱਕ ਪੰਜਾਬ ਦੇ ਵਿੱਚ ਇਹੋ ਜਿਹਾ ਗਰੋਹ ਵੀ ਆ ਜਿਹੜਾ ਲੱਗਦਾ ਦੇਖਣ ਨੂੰ ਅੱਡ ਅੱਡ ਆ ਪਰ ਸਾਰਿਆਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ। ਤੁਸੀਂ 35 ਕੈਟ ਦੇਖ ਲਓ, ਜਦੋਂ ਵੀ ਬੋਲੂ ਖਾੜਕੂ ਸੰਘਰਸ਼ ਦੇ ਯੋਧਿਆਂ ਦੇ ਭੰਡਣ ਲਈ ਨਿੰਦਣ ਲਈ ਕੋਈ ਨਾ ਕੋਈ ਆਪਦੇ ਕੋਲੋਂ ਚਾਲੂ ਜੀ ਗੱਲ ਛੁਰਲੀ ਛੱਡਦਾ ਰਹਿੰਦਾ। ਦੂਜੇ ਪਾਸੇ ਉਹਦਾ ਇਹੀ ਰੰਡੀ ਰੋਣਾ ਹੁੰਦਾ ਕਿ ਜਿਹੜਾ ਚ ਨਜ਼ਰਬੰਦ ਜਿਹੜੇ ਪੁਲਸੀਏ ਨੇ ਬੁੱਚੜ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਇਵੇਂ ਹੀ ਜਦੋਂ ਵੀ ਜਿਹੜਾ ਚ ਨਜ਼ਰਬੰਦ ਸਿੱਖਾਂ ਦੇ ਮਸਲੇ ਬਾਰੇ ਗੱਲ ਚੱਲਦੀ ਆ ਤਾਂ ਜਿਹੜੇ ਅਮਿਤ ਅਰੋੜੇ ਵਰਗੇ ਜਾਂ ਹੋਰ ਕੁਝ ਹਿੰਦੂ ਕੱਟੜਪੰਥੀ ਨੇ ਉਹ ਵੀ ਇਹੀ ਫਾਨਾ ਫਸਾ ਲੈਂਦੇ ਆ ਬਈ ਜੀ ਜਿਹੜੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਬੰਦੇ ਆ ਜੇ ਇਹ ਛੱਡਣੇ ਆ ਤਾਂ ਜਿਹੜੇ ਬੁੱਚੜ ਪੁਲਸੀਏ ਨੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਉਹ ਵੀ ਛੱਡੇ ਜਾਣ। ਗੱਲ ਇਹ ਆ ਬਈ ਜਿਨ੍ਹਾਂ ਨੂੰ ਛਡਾਉਣ ਦੀ ਗੱਲ 35 ਜਾਂ ਹਿੰਦੂ ਕੱਟੜਪੰਥੀ ਕਰਦੇ ਆ ਬੁੱਚੜ ਪੁਲਸੀਆਂ ਨੂੰ, ਉਹਨਾਂ ਦੀਆਂ ਰਿਹਾਈਆਂ ਤਾਂ ਚਾਹੇ ਉਹ ਬਾਦਲ ਦਾ ਰਾਜ ਆ, ਚਾਹੇ ਉਹ ਕੈਪਟਨ ਕਾਂਗਰਸ ਦਾ ਰਾਜ ਆ, ਚਾਹੇ ਕਿਸੇ ਹੋਰ ਦਾ ਹੈ, ਉਹਨਾਂ ਦੀਆਂ ਰਿਹਾਈਆਂ ਤਾਂ ਵੈਸੇ ਹੀ ਹੋ ਹੀ ਜਾਂਦੀਆਂ ਨੇ। ਪੰਗਾ ਤਾਂ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਡੇ ਵੀਰਾਂ ਦਾ ਵਾ ਜਿਨ੍ਹਾਂ ਨੂੰ ਜਿੰਨੀ ਸਜ਼ਾ ਅਦਾਲਤ ਨੇ ਦਿੱਤੀ ਤੁਹਾਡੀ ਨੇ ਉਹ ਤੋਂ ਵੀ ਵੱਧ ਕੱਟੇ ਜਾਣ ਦੇ ਬਾਵਜੂਦ ਤੁਸੀਂ ਉਹਨਾਂ ਦੀਆਂ ਰਿਹਾਈਆਂ 'ਚ ਅੜ ਕੇ ਡਾਈ ਬੈਠੇ। ਜਿਹੜੇ ਪੁਲਸੀਆਂ ਦੀ ਗੱਲ 35 ਜਾਂ ਹਿੰਦੂ ਕੱਟੜਪੰਥੀ ਕਰਦੇ ਆ ਉਹਨਾਂ ਦੀਆਂ ਰਿਹਾਈਆਂ ਤਾਂ ਨਾਲ ਦੀ ਨਾਲ ਹੋ ਜਾਂਦੀਆਂ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਉੱਤੇ ਸਾਡੀ ਕੌਮ ਨੂੰ ਪੂਰਾ ਚਤੰਨ ਰਹਿਣ ਦੀ ਲੋੜ ਆ ਅਸੀਂ ਢਿੱਲ ਵਰਤ ਜਾਂਦੇ ਆ। ਪਰ ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ। ਇੱਕ ਜ਼ਰੂਰੀ ਗੱਲ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਾਮਿਲਨਾਡੂ ਦਾ ਇੱਕ ਲੀਡਰ ਸਟਾਲਨ ਉਹਨੇ ਸਨਾਤਨ ਧਰਮ ਦੇ ਬਾਰੇ ਜੋ ਬਿਆਨ ਦਿੱਤਾ ਸੀ ਉਹਨੂੰ ਤਾਮਿਲਨਾਡੂ ਪੁਲਿਸ ਨੇ ਉੱਥੇ ਜਿਹੜਾ ਬੀਜੇਪੀ ਦਾ IT ਸੈੱਲ ਆ ਉਹਦੇ ਉੱਤੇ ਦੋਸ਼ ਮੜਿਆ ਤੇ ਜਿਹੜਾ ਬੀਜੇਪੀ ਦਾ IT ਸੈੱਲ ਦਾ ਮੁਖੀ ਆ ਅਮਿਤ ਮਾਲਵੀਆ ਉਹਦੇ ਖਿਲਾਫ FIR ਦਰਜ ਕੀਤੀ ਹੈ। ਤੇ ਇੱਕ ਹੋਰ ਆਚਾਰੀਆ ਸੀ ਜਿਹਨੇ 10 ਕਰੋੜ ਦਾ ਇਨਾਮ ਰੱਖਿਆ ਸੀ ਵੀ ਸਟਾਲਨ ਨੇ ਜਿਹੜਾ ਸਨਾਤਨ ਧਰਮ ਬਾਰੇ ਵਿਚਾਰ ਪੇਸ਼ ਕੀਤਾ ਜੀ, ਜਿਹੜਾ ਕੋਈ ਉਹਨੂੰ ਐ ਕਰੂ ਉਹ ਕਰੂ ਉਹਨੂੰ 10 ਕਰੋੜ, ਉਹਦੇ ਉੱਤੇ ਵੀ ਪਰਚਾ ਦਰਜ ਹੋ ਗਿਆ। ਸੋ ਜਿਹੜਾ ਸਨਾਤਨ ਧਰਮ ਦੇ ਬਾਰੇ ਸਟਾਲਨ ਦੇ ਵਿਚਾਰ ਆ ਉਹ ਚਰਚਾ 'ਚ ਰਹੇ, ਪਰ ਬੀਜੇਪੀ ਵਾਲਿਆਂ ਨੇ ਜਾਂ ਆਚਾਰੀਆ ਚੂਰੀਆ ਜਿਹਾ ਨੇ ਜਿਹੜਾ ਪੰਗਾ ਲਿਆ ਉਹਦੇ ਖਿਲਾਫ ਪੁਲਿਸ ਨੂੰ ਪਰਚੇ ਦਰਜ ਕਰਨੇ ਪੈ ਰਹੇ ਆ। ਇੱਥੋਂ ਗੱਲ ਨੂੰ ਸਮਝੋ ਕਿ ਦੱਖਣੀ ਭਾਰਤ ਦੇ ਵਿੱਚ ਹਿੰਦੂ ਤਵਾ ਵਾਲਿਆਂ ਦੀ ਕੋਈ ਉਹੋ ਜਿਹੀ ਗੱਲ ਨਹੀਂ ਜਿਹੋ ਜਿਹੀ ਸਾਡੀ ਇੱਥੇ ਬਾਦਲਕਿਆਂ ਨੇ ਬਣਾਤੀ, ਨਹੀਂ ਤਾਂ ਇੱਥੇ ਵੀ ਕਿਸੇ ਨੇ ਪੁੱਛਣਾ ਨਹੀਂ ਸੀ। ਪੰਜਾਬ ਦੇ ਵਿੱਚ ਹਿੰਦੂ ਤਵੀ ਜਿਹੜੇ ਨੇ ਉਹ ਟਵਿੱਟਰ ਹੈਂਡਲ ਤੋਂ, ਸੋਸ਼ਲ ਮੀਡੀਆ ਦੇ ਹੋਰਨਾਂ ਪਲੇਟਫਾਰਮਾਂ ਤੋਂ ਸਿੱਖ ਕੌਮ ਦੇ ਖਿਲਾਫ ਰੱਜ ਕੇ ਹੇਟ ਫੈਲਾਉਂਦੇ ਆ, ਨਫ਼ਰਤ ਫੈਲਾਉਂਦੇ ਆ। ਜੇ ਸਾਡੇ ਵਰਗਾ ਕੋਈ ਜਵਾਬ ਦਿੰਦਾ ਉਹਦੇ ਉੱਤੇ ਤਾਂ ਤੁਰੰਤ ਪਰਚਾ ਹੋ ਜਾਂਦਾ, ਪਰ ਇਹਨਾਂ ਹਿੰਦੂ ਤਵੀਆਂ ਦੇ ਬਾਰੇ ਸਾਰੇ ਦੜ ਵੱਟ ਕੇ ਬੈਠੇ ਰਹਿੰਦੇ ਆ। ਕੋਈ ਪਰਚਾ ਜਿਹੜਾ ਹੈਗਾ ਉਹ ਪੁਲਿਸ ਵਾਲੇ ਦਰਜ ਨਹੀਂ ਕਰਦੇ। ਤੁਸੀਂ ਦੇਖਦੇ ਹੋ ਕਿ ਕਿਵੇਂ ਪਿਛਲੇ 5-6 ਸਾਲਾਂ ਤੋਂ, ਇਹ 10 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਇਹ ਸਾਰਾ ਕੁਝ ਚੱਲ ਰਿਹਾ, ਔਰ ਇਹਦੀ ਸਾਰੀ ਸਰਪ੍ਰਸਤੀ ਬਾਦਲ ਦਲ ਨੇ ਕੀਤੀ ਤੇ RSS ਦਾ ਇੱਕ ਬੈਂਗੀ ਬਣ ਕੇ ਰਹਿ ਗਏ ਸੀ। ਤੇ ਇਸ ਗੱਲ ਦੇ ਵਿੱਚ ਕੋਈ ਆਪਾਂ ਨੂੰ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਾਡੀ ਕੌਮ ਦੇ ਵਿੱਚੋਂ ਬਥੇਰੇ ਨੇ ਜਿਹੜੇ ਪੱਗਾਂ ਦਾੜੇ ਗਾਤਰੇ ਕਿਰਪਾਨਾਂ ਪਾ ਕੇ ਖਾਲਸਾ ਪੰਥ ਦੇ ਖਿਲਾਫ ਭੁਗਤਦੇ ਆ। ਇਹਨਾਂ ਦਿਨਾਂ ਦੇ ਵਿੱਚ ਚਰਚਾ ਚੱਲ ਰਹੀ ਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਰਿਹਾ ਤੇ ਹੋਰ ਵੀ ਕਈ ਅਹੁਦਿਆਂ ਤੇ ਰਿਹਾ ਤਰਲੋਚਨ ਸਿੰਘ, ਉਹਨੇ
पिछले समय दे विच घट्टो घट 25-30 लेख ਉਹਦੇ ਇਹੋ ਜਿਹੇ आ चुके आ जिन्हां दे विच ਉਹ RSS ਦਾ ਜਾਣੀ कि ਜਿਹੜਾ ਏਜੰਡਾ ਸਿੱਖੀ ਬਾਰੇ ਉਹਨੂੰ ਪ੍ਰਚਾਰਦਾ। ਇੱਕ ਉਹਦਾ ਲੇਖ ਆ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਦਾਰੇ ਜਿਹੜੇ ਪਲੇਟਫਾਰਮ ਨੇ ਉਹਨਾਂ ਤੇ ਬੜਾ ਚਰਚਾ 'ਚ ਖਾਲਸਾ ਪੰਥ ਵੱਲੋਂ ਵੀ ਉਹਦਾ ਬਣਦਾ ਜਵਾਬ ਦਿੱਤਾ ਜਾ ਰਿਹਾ, ਜਿਹਦੇ ਵਿੱਚ ਉਹਨੇ ਇਹ ਝੂਠ ਬੋਲਿਆ कि जी 5 प्यारे जिहड़े सी वो हिंदुआं चों ही निकले सी। इस तरीके दीयां गल्लां करन वाले उहदे होर भी बहुत सारे लेख ने जिन्हां नूं जिहड़ियां साडीआं कौम दीयां वड्डियां शख्सियतां ने जां साडे वड्डे अदारे ने उहनां नूं चाहीदा कि पढ़ के उहनां दा जवाब भी दित्ता जावे ते इस बंदे नूं अकाल तख्त साहिब ते सद के इहदी पुछ पड़ताल भी होवे। पर करिए कि उत्थे बादल सेना बैठी है। जे किते अकाल तख्त साहिब आजाद हुंदा ਜਾਂ ਉੱਥੇ ਕੋਈ ਪੰਥਕ ਸੋਚ ਵਾਲਾ ਹੁੰਦਾ ਤਾਂ ਸਿੱਧਾ ਇੱਕ ਕੰਮ ਹੋਣਾ ਸੀ ਵੀ ਇੱਕ ਸ਼੍ਰੋਮਣੀ ਕਮੇਟੀ ਨੂੰ ਕਿਹਾ ਜਾਂਦਾ ਕਿ ਇੱਕ ਸਿੱਖ ਵਿਦਵਾਨਾਂ ਦਾ ਇਹੋ ਜਿਹਾ ਪੈਨਲ ਗਠਿਤ ਕਰੋ ਜਿਹਦਾ ਖਰਚਾ ਖਾਲਸਾ ਪੰਥ ਚੱਕੇ। ਉਹਨਾਂ ਦੀ ਇਹ ਜ਼ਿੰਮੇਵਾਰੀ ਲਾਈ ਜਾਵੇ ਕਿ ਜਦੋਂ ਵੀ ਕੋਈ ਲਿਖਤ ਸਿੱਖ ਜਜ਼ਬਾਤਾਂ ਦੇ, ਸਿੱਖ ਫਲਸਫੇ ਦੇ, ਸਿੱਖ ਇਤਿਹਾਸ ਦੇ, ਸਿੱਖ ਹਿੱਤਾਂ ਦੇ, ਸਿੱਖ ਹੱਕਾਂ ਦੇ ਉਲਟ ਆਉਂਦੀ ਹੋਵੇ तुरंत ਉਹਦਾ ਨੋਟਿਸ ਲਿਆ ਜਾਵੇ ਤੇ ਉਹਦਾ ਜਵਾਬ ਦਿੱਤਾ ਜਾਵੇ। ਮੈਂ ਇੱਥੇ ਇੱਕ ਹੋਰ ਗੱਲ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਗੱਲ ਇਹ ਹੈ ਕਿ ਇੱਕ ਅਰੁਣ ਸ਼ੌਰੀ ਹੁੰਦਾ ਸੀ ਜਿਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ 1982-83 ਦੇ ਵਿੱਚ ਬਹੁਤ ਹੀ ਹਲਕੇ ਦਰਜੇ ਦੇ ਸਿੱਖ ਕੌਮ ਦੇ ਬਾਰੇ ਲੇਖ ਲਿਖੇ ਸੀ। ਫਿਰ ਉਹਨਾਂ ਲੇਖਾਂ ਦਾ ਜਵਾਬ ਇੱਥੇ ਖਾਲਸਾ ਪੰਥ ਵੱਲੋਂ ਲਿਖਿਆ ਸੀ। ਸ਼ਾਇਦ ਸਰਦਾਰ ਦਵਿੰਦਰ ਸਿੰਘ ਦੁੱਗਲ ਉਹਨਾਂ ਦਾ ਨਾਮ ਆ, ਦਵਿੰਦਰ ਸਿੰਘ ਦੁੱਗਲ। ਉਹ ਇੱਥੇ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਇੱਥੇ ਸ਼ਾਇਦ ਉਦੋਂ ਉਹ ਮੁਲਾਜ਼ਮ ਸੀਗੇ ਪਰ ਪੰਥ ਦਾ ਜਜ਼ਬਾ ਸੀ। ਉਹਨਾਂ ਨੇ ਉਹ ਜਵਾਬ ਜਿਹੜੇ ਲਿਖੇ ਉਹ ਇੰਨੇ ਕਮਾਲ ਦੇ ਸੀ ਕਿ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਲੇਖਾਂ ਦੇ ਆਧਾਰ ਤੇ ਜਿਹੜੇ ਜਵਾਬ ਵਿੱਚ ਲਿਖੇ ਆ ਅਰੁਣ ਸ਼ੌਰੀ ਦੇ, ਉਹਨਾਂ ਨੂੰ ਇੱਕ ਕਿਤਾਬਚੇ ਦਾ ਰੂਪ ਦਿੱਤਾ, ਖਾਲਸਾ ਪੰਥ ਏਦਾਂ ਉਹਦਾ ਨਾਮ ਆ। ਔਰ ਉਸ ਕਿਤਾਬਚੇ ਨੂੰ ਜਦੋਂ ਵੀ ਅੱਜ ਵੀ ਕੋਈ ਪੜ੍ਹਦਾ, ਬਹੁਤ ਛੋਟਾ ਜਿਹਾ ਕਿਤਾਬਚਾ, ਬਹੁਤ ਸਾਦੀ ਸ਼ਬਦਾਵਲੀ ਦੇ ਵਿੱਚ ਉਸ ਸਾਡੇ ਵੀਰ ਨੇ ਸਾਡੇ ਲਈ ਪੂਰਨੇ ਪਾਏ। ਜਿਹੜਾ ਵੀ ਕੋਈ ਸਿੱਖ ਜਾਂ ਗੈਰ ਸਿੱਖ ਪੜ੍ਹੇ, ਸਿੱਖਾਂ ਨੂੰ ਤਾਂ ਇਸ ਕਰਕੇ ਪੜ੍ਹਨਾ ਚਾਹੀਦਾ ਕਿ ਜਿੱਥੇ ਸਾਨੂੰ ਦੁਸ਼ਮਣ ਦੇ ਏਜੰਡੇ ਦੀ ਸਮਝ ਲੱਗਦੀ ਆ ਉੱਥੇ ਸਾਨੂੰ ਸਾਡੇ ਕੌਮ ਦੇ ਵਿਦਵਾਨਾਂ ਦੀ, ਸਾਡੇ ਉਹਨਾਂ ਵੀਰਾਂ ਦੀ ਸਮਝ ਲੱਗਦੀ ਆ ਵੀ ਕਿੰਨਾ ਵੱਡਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਿਗਰਾ, ਸਮਝ ਤੇ ਅਕਲ ਤੇ ਲਿਆਕਤ ਬਖਸ਼ੀ। ਇੱਕ ਤਾਂ ਹੁੰਦਾ ਨਾ ਵੀ ਐਵੇਂ ਹੀ ਥਾੜ ਬੋਲੀ ਜਾਣਾ, ਇੱਕ ਹੁੰਦਾ ਸਮਝਦਾਰੀ ਦੇ ਵਿੱਚੋਂ, ਅਮਲਦਾਰੀ ਦੇ ਵਿੱਚੋਂ ਕੋਈ ਗੱਲ ਕਰਨੀ। ਦਵਿੰਦਰ ਸਿੰਘ ਦੁੱਗਲ ਦੇ ਉਹ ਜਿਹੜਾ ਲੇਖ ਆ ਉਹਨੂੰ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਲੱਭ ਕੇ ਖਾਲਸਾ ਪੰਥ ਨਾਲ ਇੱਥੇ ਸਾਂਝਾ ਵੀ ਕਰਾਂਗੇ ਇਸ ਪ੍ਰੋਗਰਾਮ 'ਚ। ਪਰ ਮੈਂ ਇੱਥੇ ਇਹ ਦੱਸਦਾ ਕਿ ਜਿਵੇਂ ਉਦੋਂ ਕੀਤਾ ਗਿਆ ਸੀ, ਜੇਕਰ ਅਰੁਣ ਸ਼ੌਰੀ ਨੇ ਮਾੜਾ ਕੀਤਾ ਤਾਂ ਆਪਾਂ ਆਪਦੇ ਜਵਾਬ ਦਿੱਤੇ ਔਰ ਉਹ ਜਵਾਬਾਂ ਦੇ ਸਾਹਮਣੇ ਅਗਲਿਆਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਿਆ ਕਿਉਂਕਿ ਬੜੇ ਠੋਸ ਤੇ ਸੱਚੇ ਸੁੱਚੇ ਜਵਾਬ ਸੀ। ਖਾਲਸਾ ਪੰਥ ਦਾ ਪੱਖ ਸੱਚਾ ਵਾ। ਖਾਲਸਾ ਪੰਥ ਦੇ ਸੱਚੇ ਸੁੱਚੇ ਪੱਖ ਨੂੰ ਪੇਸ਼ ਕਰਨ ਤੋਂ ਜਿਹੜੀਆਂ ਧਿਰਾਂ, ਜਿਹੜੇ ਵਿਅਕਤੀ ਰੋਕ ਰਹੇ ਨੇ ਉਹ ਕੌਣ ਆ? ਉਹ ਬਾਦਲ ਪਰਿਵਾਰ ਆ। ਬਾਦਲ ਪਰਿਵਾਰ ਨੇ ਖਾਲਸਾ ਪੰਥ ਦੀਆਂ ਸਾਰੀਆਂ ਸੰਸਥਾਵਾਂ ਦੇ ਉੱਤੇ ਆਪਦਾ ਪਕੜ ਬਣਾਈ, ਆਪਦਾ ਕਬਜ਼ਾ ਬਣਾਇਆ ਹੋਇਆ। ਜੇਕਰ ਅਕਾਲ ਤਖਤ ਸਾਹਿਬ ਆਜ਼ਾਦ ਹੁੰਦਾ ਤਾਂ ਅੱਜ ਇੱਥੇ ਇੱਕ ਇਹੋ ਜਿਹਾ ਏਜੰਡਾ ਸਾਹਮਣੇ ਆ ਚੁੱਕਿਆ ਹੁੰਦਾ ਕਿ ਸਿੱਖ ਕੌਮ ਦੇ ਖਿਲਾਫ ਲਿਖੀਆਂ ਜਾ ਰਹੀਆਂ ਲਿਖਤਾਂ, ਜਿਨ੍ਹਾਂ ਚੋਂ ਸੰਘ ਪਰਿਵਾਰ ਦਾ, RSS ਦਾ ਏਜੰਡਾ ਸਾਫ਼ ਝਲਕਦਾ, ਉਹ ਲਿਖਣ ਵਾਲੇ ਸਿੱਖਾਂ ਨੂੰ, ਕਿਉਂਕਿ ਗੈਰ ਸਿੱਖਾਂ ਦੀ ਤਾਂ ਚਲੋ ਆਪਾਂ ਵੈਸੇ ਜਵਾਬ ਦੇਵਾਂਗੇ, ਪਰ ਜਿਹੜੇ ਸਿੱਖ ਨੇ, ਸਿੱਖ ਕਹਾਉਂਦੇ ਆ, ਉਹਨਾਂ ਦੀ ਤਾਂ ਪੁੱਛ ਪੜਤਾਲ ਹੋਣੀ ਚਾਹੀਦੀ ਹੈ। ਇੱਥੇ ਆਪਾਂ ਚੇਤੇ ਕਰੋ ਕਿ ਇੱਕ ਵਾਰੀ ਸਰਦਾਰ ਪਿਸ਼ੌਰਾ ਸਿੰਘ, ਸਰਦਾਰ ਪਿਆਰ ਸਿੰਘ, ਇੱਕ ਅਮਰਜੀਤ ਸਿੰਘ ਹੋਇਆ ਜਿਹਨੇ ਵਿਸਮਾਦ ਨਾਦ ਵਿੱਚ ਲੇਖ ਲਿਖਿਆ ਸੀ। ਬਹੁਤ ਵਾਰੀ ਏਦਾਂ ਹੋਇਆ ਜਦੋਂ ਕੋਈ ਗੜਬੜ ਹੋਈ ਤੇ ਸਿੱਖ ਕੌਮ ਨੇ ਅਕਾਲ ਤਖਤ ਸਾਹਿਬ ਤੇ ਮਸਲਾ ਲੈ ਕੇ ਆਂਦਾ
पर हुण खुल दित्ती हुई आ पिछले 25-30 साल तो तां बिल्कुल ही नहीं होया। आखिरी जिहड़ा मेरे ख्याल दे विच मसला सी ਉਹ ਵਿਸਮਾਦ ਨਾਦ ਵਾਲਾ ਸੀ, ਜਦੋਂ ਬਾਬਾ ਸੁੱਚਾ ਸਿੰਘ ਜਵੱਦੀ ਕਲਾਂ ਵਾਲੇ ਦੇ ਡੇਰੇ 'ਚ ਇੱਕ ਲੇਖ ਦਾ ਇੱਕ ਜਿਹੜਾ ਮਸਲਾ ਬਣਿਆ ਤੇ ਉਹ ਫਿਰ ਗੱਲ ਅੱਗੇ ਤੁਰਦੀ ਤੁਰਦੀ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਸਾਰੀਆਂ ਸਿੱਖ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਸੀ ਇੱਥੇ ਅਕਾਲ ਤਖਤ ਸਾਹਿਬ ਤੇ, ਉਹ ਕਿਤਾਬ ਵੀ ਬੜੀ ਪੜ੍ਹਨ ਵਾਲੀ ਆ, ਗੁਰਪ੍ਰਸਾਦ ਭਰਮ ਕਾ ਨਾਸ਼, ਉਹ ਸ਼੍ਰੋਮਣੀ ਸਿੱਖ ਮਿਸ਼ਨਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੇ ਛਾਪੀ ਹੋਈ ਆ। ਉਹਦੇ 'ਚ ਇਹ ਸਾਰਾ ਘਟਨਾਕ੍ਰਮ ਦਰਜ ਵਾ, ਪਰ ਸਾਡੀ ਕੌਮ ਨੂੰ ਪੜ੍ਹਨ ਦੀ ਆਦਤ ਹੀ ਨਹੀਂ ਹੈ। ਤੇ ਜਿਹੜਾ ਇਹ ਲੇਖ ਲਿਖੇ ਜਾ ਰਹੇ ਨੇ ਤਰਲੋਚਨ ਸਿੰਘ MP ਵੱਲੋਂ, ਜਿਨ੍ਹਾਂ ਵਿੱਚ ਲਗਾਤਾਰ ਸੰਘ ਪਰਿਵਾਰ ਦੇ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ, ਚੰਗੀ ਗੱਲ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਉਹਦਾ ਜਿਹੜਾ ਇਹ ਲੇਖ ਆ ਵੀ ਹਿੰਦੂ ਸੀਗੇ ਉਹ ਪੰਜ ਪਿਆਰੇ, ਉਹਦੇ ਖਿਲਾਫ ਜਿਸ ਤਰੀਕੇ ਨਾਲ ਸਿੱਖ ਕੌਮ ਦੇ ਵਿਦਵਾਨਾਂ ਨੇ ਅੱਡ-ਅੱਡ ਪਲੇਟਫਾਰਮਾਂ ਤੋਂ ਖਾਲਸਾ ਪੰਥ ਦਾ ਸੱਚਾ ਸੁੱਚਾ ਪੱਖ ਪੇਸ਼ ਕਰਨਾ ਸ਼ੁਰੂ ਕੀਤਾ ਹੋਇਆ, ਉਹ ਗੱਲ ਬਹੁਤ ਚੰਗੀ ਲੱਗੀ। ਮੈਂ ਇੱਥੇ ਇਸ ਗੱਲ ਦੇ ਉੱਤੇ ਬਹੁਤੀ ਜਿਹੜੀ ਚਰਚਾ ਜਾਂ ਚਿੰਤਾ, ਕਿਉਂਕਿ ਆਪਾਂ ਅਕਸਰ ਇਸ ਗੱਲ ਦੇ ਉੱਤੇ ਗੱਲਾਂ ਕਰਦੇ ਰਹਿੰਦੇ ਹਾਂ। ਗੱਲ ਇਹ ਆ ਵੀ ਸੰਘ ਪਰਿਵਾਰ ਆ ਜਿਹੜਾ, ਉਹ ਸਿੱਖੀ ਨੂੰ ਹੜੱਪਣ ਲਈ ਬਹੁਤ ਲਗਾਤਾਰ ਯਤਨਸ਼ੀਲ ਆ। ਬਿਸ਼ੱਕ ਦੀ ਸਾਡੇ ਪਿਆਰੇ ਸੱਜਣ ਚੜ੍ਹਾਈ ਕਰ ਗਏ ਆ, ਭਾਵੇਂ ਕੁਲਵੀਰ ਸਿੰਘ ਕੌੜਾ, ਉਹਨਾਂ ਨਾਲ ਮੇਲ ਮਿਲਾਪ ਜਦੋਂ ਹੁੰਦਾ ਸੀ ਮੈਂ ਬੜਾ ਉਹਨਾਂ ਦਾ ਇਸ ਗੱਲੋਂ ਪੰਥਕ ਜਜ਼ਬੇ ਨੂੰ ਬੜਾ ਉਹਨਾਂ ਦੇ ਸਲਾਮ ਕਰਦਾ ਹੁੰਦਾ ਸੀ ਕਿ ਯਾਰ ਕਮਾਲ ਆ ਬੰਦਾ, ਉਹਦੇ ਨਾਲ ਗੱਲ ਕਰਕੇ ਆਨੰਦ ਆਉਂਦਾ ਸੀ। ਕੁਲਵੀਰ ਸਿੰਘ ਕੌੜੇ ਦੀਆਂ ਦੋ ਕਿਤਾਬਾਂ ਨੇ, ਇੱਕ ਹੈਗੀ ਆ ਪਾਰਲੀਮੈਂਟ ਉਡਾਉਣ ਦੀ ਸਾਜ਼ਿਸ਼ ਅਤੇ CBI। ਇਸ ਕਿਤਾਬ ਦੇ ਵਿੱਚ ਉਹਨੂੰ ਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਜਦੋਂ 1985-86 ਦੇ ਵਿੱਚ ਇਹ ਕਹਿ ਕੇ ਗ੍ਰਿਫਤਾਰ ਕਰ ਲਿਆ CBI ਨੇ ਕਿ ਤੁਸੀਂ ਪਾਰਲੀਮੈਂਟ ਨੂੰ ਉਡਾਉਣ ਲਈ ਪਲਾਨ ਕਰ ਰਹੇ। ਜਦੋਂ ਇਹ ਸਾਰੇ ਬੰਦੇ ਜੇਲ੍ਹ 'ਚ ਤਿਹਾੜ 'ਚ ਰਹੇ ਜਾਂ ਸਾਰੀ CBI ਦਾ ਉਹ ਕੇਸ ਚੱਲਿਆ, ਉਹਦੇ ਵਿੱਚ ਜੋ ਕੁਝ ਵਾਪਰਿਆ ਉਹ ਕਮਾਲ ਦਾ ਹੀ ਇੱਕ ਇਤਿਹਾਸਕ ਦਸਤਾਵੇਜ਼ ਆ। ਮੈਨੂੰ ਲੱਗਦਾ ਵੀ ਜਿਹੜੇ ਵੀ ਸਿੱਖ ਨੌਜਵਾਨ ਨੇ ਖਾਲਿਸਤਾਨੀ ਸਫਾ ਦੇ ਵਿੱਚ ਆਪਦਾ ਯੋਗਦਾਨ ਪਾਉਣਾ ਹੈ ਨਾ, ਉਹਨੂੰ ਇਹ ਕਿਤਾਬ ਤੋਤਿਆਂ ਨੂੰ ਰੱਟ ਲੈਣੀ ਚਾਹੀਦੀ। ਇੱਥੇ ਇੱਕ ਕਿਤਾਬ ਅੰਗਰੇਜ਼ੀ ਦੀ ਪਈ ਆ ਮੇਰੇ ਕੋਲੇ, ਜਿਹਦੇ ਵਿੱਚ ਲਿਖਿਆ ਹੋਇਆ ਵੀ 10 ਪੁਆਇੰਟਸ, 10 ਜਾਣੀ ਕਿ ਨੁਕਤੇ ਵਿੱਚ ਐਵਰੀ ਰੈਡੀਕਲ ਸ਼ੁੱਡ ਨੋ, ਜਿਹੜੇ ਰੈਡੀਕਲ ਲੋਕ ਨੇ ਉਹਨਾਂ ਨੂੰ ਆਹ ਨੁਕਤਿਆਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਉਹ ਕਿਤਾਬ ਆ ਕਿਸੇ ਨੇ ਪੂਰੀ ਲਿਖੀ ਉਹਦੇ, ਪਰ ਜਿਹੜੀ ਉਹ ਕਿਤਾਬ ਆ ਰੈਡੀਕਲ ਵਾਲੀ, ਉਹਦੇ ਬਜਾਏ ਮੈਂ ਰਿਕਮੈਂਡ ਕਰਦਾ ਇਹ ਕੁਲਵੀਰ ਸਿੰਘ ਕੌੜੇ ਵਾਲੀ ਕਿਤਾਬ। ਇਸ ਕਿਤਾਬ ਦੇ ਵਿੱਚੋਂ ਪੜ੍ਹਨ ਤੋਂ ਬਾਅਦ ਬੰਦੇ ਨੂੰ ਇਹ ਸਮਝ ਲੱਗ ਜਾਂਦੀ ਆ ਵੀ ਜਦੋਂ ਭਾਰਤੀ ਖੁਫੀਆ ਏਜੰਸੀਆਂ ਤੁਹਾਡੀ ਪੁੱਛ ਪੜਤਾਲ ਕਰਨਗੀਆਂ ਤਾਂ ਉਹ ਤੁਹਾਡੇ ਨਾਲ ਕਿਸ ਤਰੀਕੇ ਨਾਲ ਟ੍ਰੀਟ ਕਰਦੇ ਆ, ਕੀ ਕੁਛ ਹੁੰਦਾ। ਉਹ ਸਾਰਾ ਕੁਛ ਜਿਵੇਂ ਇੱਕ ਨਿਆਣੇ ਨੂੰ ਕਾਇਦਾ ਮਿਲ ਜਾਵੇ ਤੇ ਉਹ ਸਾਰਾ ਉਗਾਣਾ ਰੱਟੇ ਲੱਗ ਜਾਂਦਾ, ਫਿਰ ਜਿੱਡੀਆਂ ਮਰਜ਼ੀ ਕਿਤਾਬਾਂ ਪੜ੍ਹ ਦੇਵੇ। ਸੋ ਉਵੇਂ ਹੀ ਇੱਕ ਬੁਨਿਆਦੀ ਤੌਰ ਦੇ ਉੱਤੇ, ਮੁੱਢਲੇ ਤੌਰ ਦੇ ਉੱਤੇ ਤਿਆਰੀ ਜਿਹੜੀ ਆ ਬੰਦੇ ਦੀ ਦਿਮਾਗੀ ਤੌਰ ਤੇ ਹੋ ਜਾਂਦੀ ਆ। ਬੰਦਾ ਲੁੱਡੀਆਂ ਪਾਉਂਦਾ ਫਿਰਦਾ ਵੀ ਜਦੋਂ ਮਰਜ਼ੀ ਏਜੰਸੀਆਂ ਦੇ ਸਾਹਮਣੇ ਸਵਾਲ ਜਵਾਬ ਹੋ ਜਾਣ, ਹੁਣ ਨਹੀਂ ਆਪਾਂ ਕਿਸੇ ਨੂੰ ਰਾਹ ਦਿੰਦੇ। ਸੋ ਇੱਕ ਬਹੁਤ ਹੀ ਚੰਗਾ ਡਾਕੂਮੈਂਟ ਆ ਉਹ ਖਾਲਸਾ ਪੰਥ ਦਾ, ਉਹਦਾ ਫ੍ਰੀ 'ਚ ਛਾਪ ਕੇ ਵੰਡਣ ਵਾਲੀ ਕਿਤਾਬ। ਖੈਰ ਦੂਜੀ ਕਿਤਾਬ ਜਿਹੜੀ ਕੁਲਵੀਰ ਸਿੰਘ ਕੌੜੇ ਦੀ ਹੈ, ਉਹ ਹੈਗੀ ਆ ਵੀ ਸਿੱਖ ਵੀ ਨਿਗਲਿਆ ਗਿਆ। ਉਹਦੇ ਬਾਰੇ, ਉਹਦੇ ਟਾਈਟਲ ਬਾਰੇ ਸਦਾ ਹੀ ਮੇਰੇ ਵਿਚਾਰ ਜਿਹੜੇ ਆ ਉਹ ਵੱਖਰੇ ਰਹੇ ਨੇ। ਕਿਤਾਬ ਬਹੁਤ ਵਧੀਆ, ਕਿਤਾਬ ਦੇ ਬਾਰੇ ਤਾਂ ਕੋਈ ਮਤਲਬ ਕਮਾਲ ਆ ਕਿਤਾਬ ਦਾ, ਪਰ ਸਿੱਖ ਨਿਗੜਿਆ ਨਹੀਂ ਗਿਆ, ਸਿੱਖ ਸੰਘਰਸ਼ੀਲ, ਸਿੱਖ ਲੜ ਰਿਹਾ। ਹਾਂ ਇਹ ਗੱਲ ਜ਼ਰੂਰ ਆ ਕਿ ਜਿਹੜੀ ਟਾਈਟਲ ਤੇ ਫੋਟੋ ਬਣੀ ਹੋਈ ਆ ਉਹਦੇ ਵਿੱਚ ਅਜਗਰ ਜਿਹੜਾ ਹੈ, ਹਿੰਦੂ ਤਵੀ ਅਜਗਰ, ਉਹ ਸਿੱਖ ਨੂੰ ਨਿਗਲ ਰਿਹਾ। ਸਿੱਖ ਅਜੇ 25% ਨਿਗਲ ਰਿਹਾ ਤੇ 75% ਉਹਦੇ ਮੂੰਹ ਚੋਂ ਬਾਹਰ ਦਿਖਾਇਆ ਹੋਇਆ। ਇਹੀ ਗੱਲ ਸੱਚੀ ਹੈ। ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਹਿੰਦੂ ਤਵੀਆਂ ਨੇ, RSS ਨੇ, ਸੰਘ ਪਰਿਵਾਰ ਨੇ ਸੰਨ ਲਾ ਲਈ ਹੈ। ਇਹ ਗੱਲ ਸਾਨੂੰ ਮੰਨਣ 'ਚ ਕੋਈ ਇਤਰਾਜ਼ ਇਨਕਾਰ ਨਹੀਂ ਹੈ। ਸਾਡੇ ਬੜੇ ਬੰਦੇ ਪੱਟ ਲਏ, ਜਦੋਂ ਬਾਦਲ ਦਲ ਜਿਹੜਾ ਅਕਾਲੀ ਦਲ ਕਹਾਉਂਦਾ, ਜਦੋਂ ਉਹੀ ਪੱਟ ਲਿਆ, ਉਹਦੇ ਰਾਹੀਂ ਬਹੁਤ ਵਿਗਾੜ ਆਇਆ। ਹੁਣ ਇਹ ਤੋਂ ਅੱਗੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਨ ਤੋਂ ਬਚਦੇ ਹਾਂ, ਕਿਉਂਕਿ ਉਹ ਵਿਵਾਦਤ ਮਸਲਿਆਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਉਹ ਗੱਲਾਂ ਜਿਹੜੀਆਂ ਹਿੰਦੂਤਵਾ ਦੇ ਹੱਕ ਵਿੱਚ ਭੁਗਤਦੀਆਂ ਨੇ, ਜਿਹੜੀਆਂ ਗੱਲਾਂ ਦੇ ਨਾਲ ਸੰਘ ਪਰਿਵਾਰ ਦਾ ਏਜੰਡਾ ਹੋਰ ਮਜ਼ਬੂਤ ਹੁੰਦਾ ਹੈ,
ਉਹਨਾਂ ਸਾਰੇ ਨੁਕਤਿਆਂ ਦੇ ਬਾਰੇ ਸਾਨੂੰ ਇੱਕ ਅਹਿਮ ਮੀਟਿੰਗ ਸੱਦ ਕੇ ਖਾਲਸਾ ਪੰਥ ਨੂੰ ਫੈਸਲਾ ਲੈ ਲੈਣਾ ਚਾਹੀਦਾ। ਜਿਵੇਂ ਜਦੋਂ ਆਰਐਸਐਸ ਨੇ ਸਨ 2000 ਦੇ ਵਿੱਚ ਸਿੱਖ ਪਰਿਵਾਰਾਂ ਨੂੰ ਟਾਰਗੇਟ ਕਰਕੇ ਇੱਥੇ ਏਜੰਡਾ ਲੈ ਕੇ ਆਂਦਾ ਸੀ ਤਾਂ ਬਹੁਤ ਸਾਰੇ ਕੈਲੰਡਰ ਪੈਂਫਲੇਟ ਵੰਡੇ ਸੀ। ਇੱਥੇ ਮੈਂ ਅਲਮਾਰੀ ਭਰੀ ਬੈਠੀ ਆ ਮੇਰੇ ਕੋਲ ਬਹੁਤ ਕੁਝ ਉਦੋਂ ਕੀਤਾ ਇਹਨਾਂ ਨੇ, ਕਿਤਾਬਚੇ ਜੋ ਵੰਡੇ। ਉਹਦੇ ਵਿੱਚ ਇੱਕ ਇਹਨਾਂ ਨੇ ਕੈਲੰਡਰ ਜਿਹਾ ਵੰਡਿਆ ਜਿਹਦੇ ਵਿੱਚ ਸ਼ਿਵਲਿੰਗ ਦੇ ਵਿੱਚੋਂ ਰੋਸ਼ਨੀ ਜੀ ਨਿਕਲਦੀ ਦਿਖਾਈ, ਸ਼ਕਤੀ ਜਿਹੀ ਜਿਵੇਂ ਕਰਦੇ ਹੁੰਦੇ ਆ ਪਖੰਡ ਜਿਹਾ, ਜਿਹੜੀ 10 ਗੁਰੂ ਸਾਹਿਬਾਨ ਦੇ ਉੱਤੇ ਪੈਂਦੀ ਦਿਖਾਈ ਦੀ। 10 ਗੁਰੂ ਸਾਹਿਬਾਨ ਅਸਲ ਵਿੱਚ ਸ਼ਿਵਲਿੰਗ ਤੋਂ ਜਾਂ ਇਹ ਜਿਹੜਾ ਇਹਨਾਂ ਦਾ ਉਹ ਇੱਕ ਓਮਕਾਰ ਆ, ਜਿਵੇਂ ਆਪਣਾ ਉਹਨਾਂ ਦਾ ਓਮਕਾਰ ਜਿਹਾ ਹੈਗਾ ਉਹਦੇ ਚੋਂ ਨਿਕਲਦੀ ਆ, ਜਾਂ ਤਰਸ਼ੂਲ ਜੇ ਚੋਂ ਨਿਕਲਦੀ ਆ। ਇਵੇਂ ਹੀ ਇੱਕ ਫੋਟੋ ਜਿਹੀ ਬਣਾਈ ਜਿਹਦੇ ਚ ਜਿਹੜੇ ਮਨੋਕਲਪਿਤ ਪੇਂਟਿੰਗਾਂ ਗੁਰੂ ਨਾਨਕ ਪਾਤਸ਼ਾਹ ਦੀ ਤੇ ਗੁਰੂ ਗੋਬਿੰਦ ਸਿੰਘ ਦੀ, ਉਹਨਾਂ ਨੂੰ ਦਿਖਾਇਆ ਗਿਆ ਵੀ ਰਾਮਚੰਦਰ ਤੇ ਕ੍ਰਿਸ਼ਨ ਜਿਹੜੇ ਆ ਵੀ ਉਹ ਇਹਨਾਂ ਨੂੰ ਦੇ ਰਹੇ ਆ ਸ਼ਕਤੀ ਜਾਂ ਆਸ਼ੀਰਵਾਦ। ਇਵੇਂ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਇੱਕ ਪੇਂਟਿੰਗ ਜਿਹੀ ਬਣਾਈ, ਇਹ ਬੜੀਆਂ ਇਹਨਾਂ ਨੇ ਉਦੋਂ ਜਾਲੀ ਜੀਆਂ ਬਣਾਈਆਂ। ਇੱਕ ਹੋਰ ਆ ਜਿਹਦੇ ਵਿੱਚ ਇੱਕ ਮਾਤਾ ਜਿਹੜੀ ਗਊ ਆ, ਗਊ ਮਾਤਾ ਜਿਹਨੂੰ ਕਹਿੰਦੇ ਆ, ਉਹਦੇ ਢਿੱਡ ਵਿੱਚ ਸਾਰੇ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਸਿੱਖ ਗੁਰੂ ਸਾਹਿਬਾਨ ਨੂੰ ਦਰਸਾਇਆ ਗਿਆ। ਇੱਕ ਹੋਰ ਸੀ ਜਿਹਦੇ ਵਿੱਚ ਇੰਦਰਾ ਗਾਂਧੀ, ਗੁਰੂ ਨਾਨਕ ਪਾਤਸ਼ਾਹ, ਸ਼ਿਵਾਜੀ ਮਰਾਠਾ ਤੇ ਹੋਰ ਸਾਰੇ ਏਦਾਂ ਉਹਨਾਂ ਨੂੰ ਇਕੱਠੇ ਦਿਖਾਇਆ ਗਿਆ। ਸੋ ਸਾਡੇ ਜਿਹੜੇ ਘੜੰਬ ਚੌਧਰੀ ਆ ਉਦੋਂ ਵੀ ਕਹਿੰਦੇ ਸੀ ਵੀ ਕਿੱਡੀ ਕਮਾਲ ਦੀ ਗੱਲ ਆ, ਦੇਖੋ ਬਈ ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ ਸਾਹਿਬਾਨ ਨੂੰ ਅਗਲੇ ਰਾਮਚੰਦਰ ਦੇ ਕ੍ਰਿਸ਼ਨ ਦੇ ਬਰਾਬਰ ਮੰਨਦੇ ਆ, ਤੇ ਜਿਹੜੇ ਤੁਹਾਡੇ ਸਿੱਖ ਜਰਨੈਲ ਨੇ ਉਹਨਾਂ ਨੂੰ ਮਹਾਰਾਣਾ ਪ੍ਰਤਾਪ ਤੇ ਹੋਰਨਾਂ ਦੇ ਬਰਾਬਰ ਰੱਖਦੇ ਆ। ਹੋਰ ਤੁਹਾਨੂੰ ਕੀ ਚਾਹੀਦਾ? ਹੁਣ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਈਏ ਵੀ ਤੁਸੀਂ ਕਦੇ ਜੇ ਪੜ੍ਹੋ ਇਤਿਹਾਸ ਨੂੰ, ਬੋਧੀਆਂ ਦੀ ਕਹਾਣੀ ਪੜ੍ਹੋ, ਬੋਧੀਆਂ ਨਾਲ ਵੀ ਇਹਨਾਂ ਨੇ ਇਹੀ ਕੁਝ ਕੀਤਾ ਸੀ। ਬੋਧੀਆਂ ਦੇ ਪਤਨ ਦੀ, ਤਬਾਹੀ ਦੀ ਦਾਸਤਾਨ ਜਿਹੜਾ ਬੰਦਾ ਪੜ੍ਹਦਾ ਉਹ ਨਾਲ ਦੀ ਨਾਲ ਇਹ ਸੋਚ ਰਿਹਾ ਹੁੰਦਾ ਵੀ ਆਹੀ ਕੁਝ ਸਿੱਖਾਂ ਨਾਲ ਹੋਈ। ਅਕਸਰ ਆਪਾਂ ਇਹ ਗੱਲ ਇਸ ਪ੍ਰੋਗਰਾਮ 'ਚ ਕਰਦੇ ਰਹਿੰਦੇ ਆ, ਰੱਬ ਰੱਖੇ ਸੁੱਖ ਕੱਲ ਨੂੰ ਜਾਂ ਪਰਸੋਂ ਨੂੰ ਇਸ ਮਸਲੇ ਦੇ ਉੱਤੇ ਵੀ ਬੋਧੀਆਂ ਦੀ ਤੇ ਸਿੱਖਾਂ ਦੀ ਤਬਾਹੀ ਕਿਵੇਂ ਕਿੱਥੇ ਜਾ ਕੇ ਇੱਕ ਚੀਜ਼ ਆ ਉਹਦੇ ਬਾਰੇ ਆਪਾਂ ਦੁਬਾਰਾ ਚਰਚਾ ਕਰਾਂਗੇ। ਕਿਉਂ ਕਰਨੀ ਪੈ ਰਹੀ ਆ ਦੁਬਾਰਾ ਗੱਲ? ਕਿਉਂਕਿ ਆਰਐਸਐਸ ਨੇ ਆ ਜਿਹੜੇ ਤਰਲੋਚਨ ਸਿੰਘ ਵਰਗੇ ਛੱਡੇ ਹੋਏ ਨੇ, ਇਹ ਕੱਲਾ ਇਹਦੀ ਤਰਲੋਚਨ ਸਿੰਘ ਦੀ ਗੱਲ ਨਹੀਂ ਹੈ, ਗੱਲ ਹੈਗੀ ਆ ਕਿ ਇਸ ਤਰੀਕੇ ਦੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ। ਕੋਈ ਡੇਰੇਦਾਰ ਸਾਧ ਬਣਿਆ ਹੋਇਆ, ਕੋਈ ਕੁਝ ਹੋਰ, ਤੇ ਕਈ ਵਿਦਵਾਨ ਬਣੇ ਫਿਰਦੇ, ਪੰਥਕ ਵਿਦਵਾਨ। ਹੁਣ ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਹੀ ਕਰ ਲਓ, ਉਹ ਜਿਨ੍ਹਾਂ ਲੋਕਾਂ ਨੇ ਕਰਾਇਆ ਉਹ ਵਿਦਵਾਨ ਬੜੇ ਮੰਨੇ ਜਾਂਦੇ ਆ ਕੌਮ 'ਚ। ਇੱਕ ਕੱਲ ਪ੍ਰਿਥੀਪਾਲ ਸਿੰਘ ਕਪੂਰ ਚੜ੍ਹਾਈ ਕਰ ਗਏ, ਹੋ ਸਕਦਾ ਉਹਨੇ ਕੁਝ ਚੰਗੀਆਂ ਲਿਖਤਾਂ ਲਿਖੀਆਂ ਹੋਣ, ਪਰ ਉਹ ਚੰਗੀਆਂ ਲਿਖਤਾਂ ਜਾਂ ਚੰਗਾ ਉਹਦਾ ਆਚਾਰ ਵਿਹਾਰ ਹੋਵੇ ਕਿਸੇ ਬੰਦੇ ਦਾ, ਕੋਈ ਬੰਦਾ ਬਹੁਤ ਮਿਲਵਰਤਨ ਵਾਲਾ ਹੋਵੇ, ਬਾਣੀ ਬੜੀ ਪੜ੍ਹਦਾ ਹੋਵੇ, ਬਹੁਤ ਜ਼ਿਆਦਾ ਉਹਨੂੰ ਧਰਮ ਦਾ ਗਿਆਨ ਹੋਵੇ, ਉਹ ਸਾਰਾ ਕੁਝ ਕਿਸ ਅਰਥ ਵਾ ਜੇਕਰ ਤੁਸੀਂ ਉਹ ਸਾਰੀਆਂ ਕਰਤੂਤਾਂ ਜਿਹਦੇ ਨਾਲ ਭਾਰਤ ਦਾ ਹਿੰਦੂਤਵਾ ਦਾ ਪੱਖ ਮਜ਼ਬੂਤ ਹੁੰਦਾ, ਸਿੱਖਾਂ ਦਾ ਕੇਸ ਕਮਜ਼ੋਰ ਹੁੰਦਾ। ਸੋ ਇਹ ਜਿਹੜੇ ਵਿਦਵਾਨ ਕਹਾਉਣ ਵਾਲੇ ਲੋਕ ਨੇ ਜਾਂ ਵੱਡੇ ਆਪਦੇ ਆਪ ਨੂੰ ਘੜੰਬ ਚੌਧਰੀ ਬਣਿਆ ਕੌਮ ਦੇ, ਜਦੋਂ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਹ ਸਮਝੌਤੇ ਦੀ ਸਾਰੀ ਕਹਾਣੀ ਜਦੋਂ ਬੰਦਾ ਪੜ੍ਹਦਾ ਉਹਦੇ ਚ ਇਹਨਾਂ ਸਾਰਿਆਂ ਦਾ ਜ਼ਿਕਰ ਆਉਂਦਾ ਵੀ ਕਿਵੇਂ ਇਹਨਾਂ ਨੇ ਉਦੋਂ ਸਿੱਖ ਕੌਮ ਦਾ ਕੇਸ ਕਮਜ਼ੋਰ ਕੀਤਾ ਤੇ ਸਾਰੇ ਦਾ ਸਾਰਾ ਜਿਹੜਾ ਸਾਡੀ ਲੜਾਈ ਸੀ ਦਰਿਆਈ ਪਾਣੀਆਂ ਬਾਰੇ ਜਾਂ ਹੋਰ ਮਸਲਿਆਂ ਬਾਰੇ, ਉਹ ਸਾਰੀ ਅਸੀਂ ਉਹਦੇ ਚ, ਜੇਕਰ ਰਾਜੀਵ ਲੌਂਗੋਵਾਲ ਸਮਝੌਤਾ ਕਰਨ ਵਾਲੇ ਐਡੇ ਬਹੁਤ ਵਿਦਵਾਨ ਜਾਂ ਸਿਆਣੇ ਜਾਂ ਸੂਝਵਾਨ ਸੀ ਤਾਂ ਫਿਰ ਉਹ ਦੱਸਣ ਕਿ ਚਲੋ ਅਸੀਂ ਤਾਂ ਖਾੜਕੂ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਹਮੈਤੀ ਆ ਜਾਂ ਉਸ ਪਾਸੇ ਆ, ਅਸੀਂ ਤਾਂ ਕਹਿੰਦੇ ਆ ਕਿ ਲੌਂਗੋਵਾਲ ਨੂੰ ਬਿਲਕੁਲ ਠੀਕ ਮਾਰਿਆ। ਭਾਈ ਜਿਹੜੇ ਬਾਦਲ ਤੇ ਟੌੜਾ ਸੀ ਉਹ ਤਾਂ ਸਾਡੇ ਚੋਂ ਨਹੀਂ ਸੀ, ਬਾਦਲ ਤੇ ਟੌੜੇ ਨੇ ਵੀ ਇਹੀ ਪਿੱਟਿਆ ਵੀ ਇਹ ਬਹੁਤ ਮਾੜਾ ਕੀਤਾ, ਕੋਈ ਮੰਗ ਕੋਈ ਗੱਲ ਜਿਹਦੇ ਲਈ ਆਪਾਂ ਲੜੇ ਕੋਈ ਤਾਂ ਮਨਾਈ ਹੁੰਦੀ। ਸੋ ਲੌਂਗੋਵਾਲ ਨੇ ਬਾਦਲ ਤੇ ਟੌੜੇ ਨੂੰ ਪਾਸੇ ਛੱਡ ਕੇ ਬਰਨਾਲੇ ਦੀ ਮੁੱਖ ਮੰਤਰੀ ਦੀ ਕੁਰਸੀ ਦੀ ਇੱਕ ਗਰੰਟੀ ਸੀ, ਤੁਹਾਨੂੰ ਕੁਰਸੀ ਦਿਆਂਗੇ, ਜੇ ਇੰਨੀ ਗੱਲ ਕਹਿ ਕੇ ਉਹਨਾਂ ਨੇ ਇਹ ਗਦਾਰੀ ਜਿਹੜੀ ਸੀ ਉਹ ਕਰਾਈ। ਤੇ ਬਾਅਦ ਚਲੋ ਆਪਣੇ ਵੀਰਾਂ ਨੇ ਉਹ ਠੋਕਤਾ, ਪਰ ਜਿਹੜੇ ਬੰਦਿਆਂ ਨੇ ਕਰਤੂਤ ਕਰਾਈ, ਜਿਹੜੀ ਟੀਮ ਸੀ, ਉਹ ਬੜੇ ਸਿਆਣੇ ਮੰਨੇ ਜਾਂਦੇ ਆ ਜੀ, ਬੜੇ ਵਿਦਵਾਨ ਮੰਨੇ ਜਾਂਦੇ ਆ, ਬੜਾ ਸਤਿਕਾਰ ਆ ਉਹਨਾਂ ਦਾ। ਜਦੋਂ ਮਰਦੇ ਆ
ਸਾਡੇ ਵਰਗਿਆਂ ਦੇ ਮਰਨ ਤੇ ਤਾਂ ਸਾਡੇ ਉੱਤੇ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ ਕਹਾਉਣਾ, ਪਰ ਉਹਨਾਂ ਦੇ ਕਹਿੰਦੇ ਜੀ ਬੜਾ ਘਾਟਾ ਪੈ ਗਿਆ ਕੌਮ ਨੂੰ। ਕਾਹਦਾ ਘਾਟਾ ਪੈ ਗਿਆ? ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਤੇ ਨਵੇਂ ਮੁੰਡਿਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ, ਉਹ ਵੀ ਦੇਖਾ ਦੇਖੀ ਅੱਛਾ ਜੀ ਬਹੁਤ ਬੜਾ ਬਦਮਾਨ ਹੋਣਾ। ਸੋ ਇਹ ਜਿਹੜੇ ਲੋਕ ਜਦੋਂ ਕਿਤੇ ਪਰਖ ਦੀ ਘੜੀ ਆਉਂਦੀ ਆ ਉਦੋਂ ਪੰਥ ਨਾਲ ਖੜਨ ਦੀ ਬਜਾਏ ਇਹਨਾਂ ਨੂੰ ਕੀ ਹੁੰਦਾ, ਮੈਨੂੰ ਫਲਾਣੇ ਥਾਂ ਤੇ ਪ੍ਰੋਫੈਸਰ ਲਾ ਦਿਓ, ਮੇਰਾ ਆਹ ਬਣ ਜੇ ਉਹ ਬਣ ਜੇ। ਔਰ ਇੰਨੀ ਗੱਲ ਦੇ ਲਈ ਇਹ ਭਾਰਤ ਮਾਤਾ ਮੂਹਰੇ ਵਿਛ ਜਾਂਦੇ ਆ ਤੇ ਪੰਥ ਦੀਆਂ ਬੇੜੀਆਂ 'ਚ ਬੱਟੇ ਪਾ ਦਿੰਦੇ। ਜੇਕਰ ਰਾਜੀਵ ਲੌਂਗੋਵਾਲ ਸਮਝੌਤਾ ਪੰਥ ਨਾਲ ਗਦਾਰੀ ਆ ਤੇ ਲੌਂਗੋਵਾਲ ਨੂੰ ਪੰਥ ਨੇ ਬਿਲਕੁਲ ਸਹੀ ਠੋਕਿਆ, ਤਾਂ ਫਿਰ ਜਿਹੜੇ ਇਹ ਸਮਝੌਤਾ ਕਰਾਉਣ ਵਾਲੇ ਆ ਉਹ ਬੰਦੇ ਕਿਵੇਂ ਚੰਗੇ ਹੋ ਗਏ, ਕਿਵੇਂ ਭਲੇ ਹੋ ਗਏ, ਕਿਵੇਂ ਉਹ ਪੰਥਕ ਹੋ ਗਏ? ਉਹਦਾ ਪੰਥ ਦੇ ਦੁਸ਼ਮਣ ਨੇ। ਤੇ ਉਦੋਂ ਤਾਂ ਬਾਦਲ ਤੇ ਟੌੜਾ ਵੀ ਉਹਦੇ ਖਿਲਾਫ ਪਿੱਟਦੇ ਸੀਗੇ, ਜਿਹੜੇ ਕਹਿੰਦੇ ਆ ਵੀ ਜੀ ਇਹ ਸਮਝੌਤੇ ਦੇ ਬਾਰੇ ਐ ਨਹੀਂ ਸੀ ਕਹਿਣਾ ਚਾਹੀਦਾ, ਕਦੋਂ ਕਹਿੰਦੇ ਹੋ। ਪਰ ਜਿਹੜਾ ਇਹੋ ਜਿਹੇ ਵਿਦਵਾਨ, ਇਹੋ ਜਿਹਾ ਤਰਲੋਚਨ ਸਿੰਘ ਆ, ਸਾਰੀ ਉਮਰ ਭਾਰਤ ਮਾਤਾ ਕੀ ਜੈ ਕਹਿੰਦਾ ਰਿਹਾ, ਸਾਰੀ ਉਮਰ ਗਿਆਨੀ, ਉਦੋਂ 84 ਮੌਕੇ ਵੀ ਗਿਆਨੀ ਜੈਲ ਸਿੰਘ ਨਾਲ ਸੀ। ਤੋ ਜਿਹੜਾ ਕੁਛ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੁੰਦਾ ਹੈ ਉਹ ਸਾਰੇ ਦੇ ਕਾਸੇ ਦੇ ਵਿੱਚ ਵਿਚਰਨ ਵਾਲੇ ਇਹ ਲੋਕ ਨੇ। ਇਹਨਾਂ ਦੇ ਇਹੋ ਜਿਹੇ ਲੇਖ ਹੋ ਕੇ ਪੰਜ ਪਿਆਰੇ, ਪਰ ਸਿੱਖਾਂ ਨੂੰ ਹਿੰਦੂ ਦਰਸਾਉਣਾ। ਇੱਕ ਪਿੱਛੇ ਜੇ ਦੀ ਮੈਂ ਲਿਖਤ ਪੜ੍ਹੀ ਇੱਥੇ ਗੂਗਲ ਤੇ ਵੀ ਪਈ ਆ, ਉਹਦਾ ਟਾਈਟਲ ਬੜਾ ਖਤਰਨਾਕ ਵੀ ਕਹਿੰਦਾ ਦੱਸੋ ਤਾਂ ਸਹੀ ਆਰਐਸਐਸ ਨੇ ਸਿੱਖਾਂ ਦਾ ਕੀ ਵਿਗਾੜਤਾ। ਸਿੱਖੀ ਦਾ ਤੇ ਸਿੱਖਾਂ ਦਾ ਭੋਗ ਪਾ ਕੇ ਉਹ ਹੜੱਪਣ ਨੂੰ ਫਿਰਦੇ ਆ। ਠੀਕ ਆ, ਖਾਲਸਾ ਪੰਥ ਆਪਦੀ ਲੜਾਈ ਲੜ ਰਿਹਾ, ਇਹ ਸਿੱਖ ਸਿਵਲਾਈਜੇਸ਼ਨ ਤੇ ਹਿੰਦੂ ਸਿਵਲਾਈਜੇਸ਼ਨ ਦੀ ਜੰਗ ਵਾ, ਲੜਾਈ ਆ। ਹੁਣ ਜਿਹੜੇ ਬੰਦੇ ਖੜੇ ਹੀ ਹਿੰਦੂ ਸਿਵਲਾਈਜੇਸ਼ਨ ਵੱਲੋਂ ਆ, ਜਿਹੜੇ ਉਹਦੇ ਹੱਕ 'ਚ ਭੁਗਤ ਰਹੇ, ਉਧਰ ਦਲੀਲਾਂ ਦੇ ਰਹੇ ਆ, ਉਹਨਾਂ ਦੇ ਵਕੀਲ ਬਣੇ ਫਿਰਦੇ ਆ, ਉਹ ਲੋਕ ਜੱਡੇ ਵੱਡੇ ਮਰਜੀ ਹੋਣ, ਸਾਡੇ ਲਈ ਤਾਂ ਉਹ ਕੁਝ ਵੀ ਨਹੀਂ ਹੈਗੇ। ਸਾਡੇ ਖਾਲਸਾ ਪੰਥ ਦੇ ਉਹ ਸੂਰਮੇ, ਅੱਜ ਇੱਕ ਬੀਬੀ ਜਿਹਦਾ ਚਿਹਰਾ ਮੋਹਰਾ ਦੇਖ ਕੇ ਸਾਫ਼ ਪਤਾ ਲੱਗਦਾ ਸੀ ਵੀ ਉਹ ਗੈਰ ਕਾਸ਼ਤਕਾਰ ਸਿੱਖ ਬਰਾਦਰੀਆਂ ਚੋਂ ਆ, ਜਿਨ੍ਹਾਂ ਨੂੰ ਬਾਹਮਣ, ਦਲਿਤ ਜਾਂ ਸ਼ੂਦਰ ਕਹਿੰਦੇ। ਉਹ ਆਪਦੇ ਪਰਿਵਾਰ ਦੇ ਵਿੱਚੋਂ ਸ਼ਹੀਦ ਹੋਏ ਸਿੰਘ ਦੀ ਗੱਲ ਕਰਦੀ ਸੀ। ਉਹਦਾ ਗੱਲ ਕਰਦੀ ਦਾ ਹੌਸਲਾ, ਜਿਗਰਾ ਦੇਖ ਕੇ ਬੜਾ ਆਨੰਦ ਆਇਆ। ਕਹਿੰਦੀ ਵੀ ਜਿਹੜੇ ਪੁਲਸੀਆਂ ਨੇ ਮੇਰੇ ਸਾਡੇ ਸਿੰਘ ਨੂੰ ਸ਼ਹੀਦ ਕੀਤਾ, ਉਹ ਵੀ ਦੱਸਦਾ ਸੀ ਇੱਕ ਮੁੰਡਾ ਉਹਨਾਂ ਚੋਂ ਪੁਲਸੀਆਂ ਚੋਂ, ਵੀ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਭੱਜ ਲਾ, ਤੇਰੇ ਅਸੀਂ ਗੋਲੀ ਮਾਰਨੀ ਆ, ਤੇ ਉਹ ਕਹਿੰਦਾ ਵੀ ਪਿੱਠ 'ਚ ਨਹੀਂ, ਹਿੱਕ 'ਚ ਗੋਲੀ ਮਾਰੋ, ਮੇਰੇ ਹਿੱਕ 'ਚ। ਹੁਣ ਇਹੋ ਜਿਹੇ ਜਿਹੜੇ ਕੌਮ ਲਈ ਜਾਨਾਂ ਵਾਰ ਗਏ, ਜਿਨ੍ਹਾਂ ਨੂੰ ਬਾਦਲ ਸੈਨਾ ਕਹਿੰਦੀ ਹੈ ਜੀ ਇਹ ਤਾਂ ਕਾਂਗਰਸ ਦੇ ਏਜੰਟ ਸੀ, ਅਸੀਂ ਤਾਂ ਉਹਨਾਂ ਦੇ ਸਤਿਕਾਰ ਕਰਦੇ, ਸਾਡੇ ਲਈ ਤਾਂ ਉਹ ਹੀਰੋ ਆ। ਸਾਡੇ ਅੱਜ ਵੀ ਕਈ ਇਹੋ ਜਿਹੇ ਭਰਾ ਨੇ ਜਿਹੜੇ ਖਾਲਿਸਤਾਨੀ ਪੰਥਕ ਸਰਗਰਮੀਆਂ ਦੇ ਵਿੱਚ, ਜਿਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਜਾਂ ਜਦੋਂ ਕੋਈ ਪੰਗਾ ਪੈਂਦਾ ਉਦੋਂ ਬੜਾ ਔਖਾ ਹੋ ਜਾਂਦਾ, ਆਰਥਿਕ ਮੋਰਚੇ ਤੇ ਬਹੁਤ ਕਸ਼ਟ ਕੱਟਣੇ ਪੈਂਦੇ ਆ। ਅਸੀਂ ਉਹਨਾਂ ਐਮਪੀਆਂ ਸ਼ੈਂਪੀਆਂ ਜਾਂ ਜਿਹੜੇ ਵੱਡੇ ਆਪਦੇ ਆਪ ਨੂੰ ਵਿਦਵਾਨ ਜਾਂ ਹੋਰ ਆ, ਉਹਨਾਂ ਤੋਂ ਕੀ ਧਾਰਾ ਲੈਣੀਆਂ ਜੀ? ਸਾਡੇ ਲਈ ਤਾਂ ਉਹ ਨਾਇਕ ਨੇ, ਸਾਡੇ ਉਹ ਹੀਰੋ ਨੇ, ਜਿਹੜੇ ਅੱਜ ਵੀ ਇਹ ਜਾਣਦੇ ਆ ਕਿ ਹਿੰਦੂ ਰਾਸ਼ਟਰ ਦੀ ਗੱਲ ਸਾਡੇ ਲਈ ਖਤਰਨਾਕ ਆ। ਇਹ ਹਿੰਦੂਤਵਾ ਸਿੱਖੀ ਦੇ ਉਲਟ ਵਾ। ਜਿਹੜੀਆਂ ਗੱਲਾਂ ਨਾਲ ਸਿੱਖੀ ਦਾ ਕੇਸ ਕਮਜ਼ੋਰ ਹੁੰਦਾ ਉਹ ਸਾਨੂੰ ਨਹੀਂ ਕਰਨੀ ਚਾਹੀਦੀਆਂ। ਜਿਹੜੇ ਲੋਕ ਇਸ ਤਰੀਕੇ ਦੀ ਸੋਚ ਰੱਖਦੇ ਆ ਸਾਡੇ ਲਈ ਉਹ ਸਤਿਕਾਰਯੋਗ ਆ। ਸੋ ਜਿਹੜੇ ਆਰਐਸਐਸ ਦੇ ਝੰਡੇ ਚੱਕ ਕੇ ਖਾਲਸਾ ਪੰਥ ਦੇ ਵਿਹੜੇ 'ਚ ਧਮੱਚੜ ਪਾਉਂਦੇ ਫਿਰਦੇ ਆ, ਠੀਕ ਆ, ਅੱਜ ਸਿੱਖ ਸ਼ਕਤੀ ਇੰਨੇ ਜੋਗੀ ਨਹੀਂ, ਇੰਨੀ ਤਕੜੀ ਨਹੀਂ ਹੈਗੀ ਕਿ ਤੁਹਾਡੀ ਬਾਹ ਫੜ ਕੇ ਰੋਕ ਸਕੇ, ਤੁਹਾਡੀ ਜ਼ੁਬਾਨ ਫੜ ਕੇ ਰੋਕ ਸਕੇ। ਤੁਸੀਂ ਜਿਹੜਾ ਹੈਗਾ ਆਰਐਸਐਸ ਕਰਕੇ ਬਾਦਲ ਪਰਿਵਾਰ ਨੇ ਜੋ ਸਾਡੇ ਇੱਥੇ ਸਾਡੀਆਂ ਸੰਸਥਾਵਾਂ 'ਚ ਕਮਜ਼ੋਰੀ ਲੈ ਜਾਂਦੀ ਆ, ਉਹਦੀ ਕਰਕੇ ਤੁਹਾਨੂੰ ਖੁੱਲ੍ਹ ਮਿਲੀ ਹੋਈ ਆ। ਪਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿਣਾ। ਘੱਟੋ ਘੱਟ ਇਤਿਹਾਸ ਦੇ ਵਿੱਚ ਤਾਂ ਦਰਜ ਹੋ ਹੀ ਰਿਹਾ ਨਾ ਕਿ ਕਿਹੜਾ ਕਿੱਧਰ ਭੁਗਤੇ। ਅਸੀਂ ਮੰਨਦੇ ਹਾਂ ਕਿ ਸਾਡੇ ਕੋਲੇ ਕੋਠੀਆਂ ਕਾਰਾਂ ਬੰਗਲੇ ਨਹੀਂ। ਬਾਦਲ ਕਿਆ ਨੇ ਕਦੇ ਮੁੱਖ ਮੰਤਰੀ ਬਣ ਗਏ, ਕਦੇ ਮੰਤਰੀ ਬਣ ਗਏ, ਕਦੇ ਵਿਧਾਇਕ ਬਣ ਗਏ, ਕਦੇ ਐਮਪੀ ਬਣ ਗਏ, ਕਦੇ ਕੁਛ ਬਣ ਗਏ, ਬਣਦੇ ਰਹੋ। ਪਰ ਉਹ ਖਾਲਿਸਤਾਨੀ ਸੂਰਮੇ ਜਿਹੜੇ ਇਸ ਸਿਸਟਮ ਦੇ ਖਿਲਾਫ ਲੜ ਰਹੇ ਆ, ਜਿਹੜੇ ਪੰਥ ਲਈ ਹਰ ਕਸ਼ਟ ਚੱਲ ਰਹੇ ਨੇ, ਅਸਲੀ ਤਾਂ ਇਤਿਹਾਸ ਦੇ ਵਿੱਚ ਸਿੱਖੀ ਦੇ ਜਿਹੜੇ ਆਉਣੇ ਆ, ਜਦੋਂ ਮਿਲਣੇ ਆ ਦਾਇਰੇ ਰੁਤਬੇ, ਉਦੋਂ ਫਿਰ ਇਹਨਾਂ ਨੂੰ ਹੀ ਹਾਸਲ ਹੋਣੇ ਆ। ਜਿਨ੍ਹਾਂ ਨੇ ਪੰਥ ਨਾਲ ਹਮੇਸ਼ਾ ਗਦਾਰੀ ਕੀਤੀ, ਕੌਮ ਦੇ ਉਲਟ ਭੁਗਤੇ, ਉਹ ਇੱਥੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ। ਇੱਥੇ ਪੰਥ ਰਤਨ ਛੱਡ ਕੇ ਹੋਰ ਕੁਝ ਲੈਂਦੇ ਫਿਰੋ, ਫਕਰੇ ਕੌਮ ਬਣ ਜਾਓ, ਪਰ ਉੱਥੇ ਸੱਚੋ ਹੀ ਸੱਚ ਨਿਬੜੇ। ਸੋ ਇੱਥੇ ਸਮਾਪਤੀ ਕਰਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ
ਜਿਹੜੇ ਆ 2-3 ਪ੍ਰੋਗਰਾਮ ਸਮਝ ਵਿੱਚ ਆਏ ਨੇ ਕਿ ਸਾਨੂੰ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਚਾਹੀਦੇ, ਉਹ ਜ਼ਰੂਰ ਕਰਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।